ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ 'ਚ ਰੇਡੀਓ ਸੈਟਸ, ਫੇਸਬੁੱਕ ਦੇ ਰਾਹੀਂ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਿਹੜੀ ਆ ਦਸੰਬਰ ਦੀ 25 ਤਰੀਕ ਆ, ਕ੍ਰਿਸਮਸ ਡੇ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਨੀਵਰਸਿਟੀ, ਤੂ ਟਰੱਕਿੰਗ ਵਾਲੇ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਵਿਸ਼ੇਸ਼ ਤੌਰ ਦੇ ਉੱਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਫਰੈਜ਼ਨੋ ਦੇ ਵਿੱਚ ਨਵੀਂ ਲੋਕੇਸ਼ਨ ਖੋਲ੍ਹ ਦਿੱਤੀ ਹੈ। ਇਹਨਾਂ ਦੇ ਕੋਲ ਹੰਡਾਈ ਦੇ ਨਵੇਂ ਟ੍ਰੇਲਰਜ਼, ਡਰਾਈਵ ਵੈਨਸ, ਰੀਫਰਜ਼ ਮੌਜੂਦ ਨੇ ਅਤੇ ਨਾਲ ਹੋਰ ਕੰਪਨੀਆਂ ਦੇ ਵੀ ਨਵੇਂ ਪੁਰਾਣੇ ਟ੍ਰੇਲਰਜ਼ ਮੌਜੂਦ ਨੇ। ਇਹਨਾਂ ਦੀ ਕਾਫੀ ਵੱਡੀ ਇਨਵੈਂਟੋਰੀ ਆ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਇਹਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 909 786 8008 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੈਗੇ ਆ, ਉਹ ਆਲਰੇਡੀ ਕਹਿੰਦੇ ਵੀ ਵਾਈਟ ਹਾਊਸ 'ਚ ਹੀ ਆ। ਇਸ ਵਾਰੀ ਉਹਨਾਂ ਨੇ ਕ੍ਰਿਸਮਸ ਜਿਹੜੀ ਆ, ਜਿਹੜਾ ਉਹਨਾਂ ਦਾ ਫਲੋਰੀਡਾ 'ਚ ਘਰ ਹੈਗਾ, ਉੱਥੇ ਮਨਾਉਣੀ ਸੀ, ਪਰ ਗਵਰਨਮੈਂਟ ਸ਼ਟਡਾਊਨ ਆ। ਉਹਦੇ ਕਰਕੇ ਵੀ ਉਹ ਜਿਹੜੇ ਆ ਵਾਈਟ ਹਾਊਸ ਦੇ ਵਿੱਚ ਹੀ ਕਹਿੰਦੇ ਇਸ ਵਾਰੀ ਜਿਹੜੀ ਕ੍ਰਿਸਮਸ ਮਨਾਉਣਗੇ। ਅਤੇ ਅੱਜ ਉਹਨਾਂ ਨੇ ਸਵੇਰੇ ਛੋਟੀ ਜਿਹੀ ਪ੍ਰੈਸ ਕਾਨਫਰੰਸ ਵੀ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਚਾਹੇ ਉਹਨੂੰ ਫੈਂਸ ਕਹਿ ਲਓ, ਵਾਲ ਕਹਿ ਲਓ, ਉਹ ਤਾਂ ਬਣੂਗੀ, ਨਹੀਂ ਤਾਂ ਜਿਹੜੀ ਆ ਗਵਰਨਮੈਂਟ ਸ਼ਟਡਾਊਨ ਰਹੇਗੀ। ਅਤੇ ਜਿਹੜੇ ਟੈਡ ਕਰੂਜ਼ ਆ, ਜਿਹੜੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗੇ, ਰਿਪਬਲਿਕਨ ਸੈਨੇਟਰ ਟੈਕਸਸ ਤੋਂ, ਉਹ ਕਹਿੰਦੇ ਵੀ ਜੇ $5 ਬਿਲੀਅਨ ਮਿਲਦਾ ਹੈਗਾ, ਉਹਦੇ ਨਾਲ 215 ਮੀਲ ਦੀ ਫੈਂਸਿੰਗ ਜਾਂ ਵਾਲ ਜੋ ਵੀ ਕਹਿ ਲਓ ਉਹ ਬਣ ਜਾਊਗੀ। 700 ਮੀਲ ਦੀ ਜਿਹੜੀ ਫੈਂਸਿੰਗ ਆ ਉਹ ਆਲਰੇਡੀ ਐਗਜ਼ਿਸਟ ਕਰਦੀ ਹੈਗੀ ਆ। ਟੋਟਲ ਜਿਹੜਾ ਲੈਂਡ ਦਾ ਬਾਰਡਰ ਆ US ਅਤੇ ਮੈਕਸੀਕੋ ਦੇ ਵਿੱਚ 1954 ਮੀਲ ਦਾ ਹੈਗਾ। ਬਹੁਤ ਸਾਰੇ ਏਰੀਏ ਜਿੱਦਾਂ ਰਿਮੋਟ ਵੀ ਹੈਗੇ ਆ, ਜਿੱਥੋਂ ਲੋਕ ਲੰਘ ਨਹੀਂ ਸਕਦੇ, ਜਾਂ ਉੱਥੋਂ ਦਰਿਆ ਵਗਦੇ ਆ, ਜਾਂ ਜੰਗਲ ਹੈਗਾ। ਅਤੇ ਪਰ ਜਿਹੜੇ ਹਾਈ ਟਰੈਫਿਕ ਵਾਲੇ ਏਰੀਆ ਹੈਗੇ ਆ, ਉਹ 800-900 ਮੀਲ ਬਣਦਾ ਹੈ ਜੀ। ਬਿਲਕੁਲ। ਸੋ ਕਹਿੰਦੇ ਵੀ ਇਸ ਟਾਈਮ ਇਹ ਤਕਰੀਬਨ 200 ਮੀਲ ਦੀ ਫੈਂਸ ਦੇ ਕਰਕੇ ਕਾਫੀ ਜਿਹੜਾ ਰੌਲਾ ਰੱਪਾ ਪਿਆ ਹੋਇਆ ਆ। ਸੋ ਕਾਫੀ ਜਿਹੜਾ ਇਸ ਦੇ ਵਿੱਚ ਦੇਖਿਆ ਗਿਆ। ਇੱਕ ਵਾਰੀ ਫਿਰ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਡੈਮੋਕ੍ਰੇਟ ਪਾਰਟੀ ਦੇ ਉੱਤੇ ਜਿਹੜੇ ਦੋਸ਼ ਲਾਏ, ਉਹ ਕਹਿੰਦੇ ਵੀ ਇਹ ਜਾਣ ਬੁੱਝ ਕੇ ਇਹ ਸਾਰਾ ਕੁਛ ਇੱਦਾਂ ਕਰ ਰਹੇ ਆ। ਅਤੇ ਇਹ ਪਹਿਲੀ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਜਿਹੜੀ ਗੌਰਮੈਂਟ ਸ਼ਟਡਾਊਨ ਜਿਹੜੀ ਆ ਉਹ ਹੋ ਚੁੱਕੀ ਆ। 20 ਤੋਂ ਵੱਧ ਵਾਰੀ ਹਰਜੋਤ ਸਿੰਘ ਜੀ ਇਹ ਗੌਰਮੈਂਟ ਸ਼ਟਡਾਊਨ ਹੁਣ ਤੱਕ ਅਮਰੀਕਾ ਦੇ ਇਤਿਹਾਸ ਦੇ ਵਿੱਚ ਹੋਈ ਆ। ਅਤੇ ਕਹਿੰਦੇ ਵੀ ਜਦੋਂ ਗੌਰਮੈਂਟ ਸ਼ਟਡਾਊਨ ਹੁੰਦੀ ਆ, ਉਹਦੇ ਕਰਕੇ ਖਰਚਾ ਘੱਟਦਾ ਨਹੀਂ, ਸਗੋਂ ਖਰਚਾ ਬਾਅਦ ਦੇ ਵਿੱਚ ਵੱਧ ਆਉਂਦਾ ਆ। ਬਹੁਤ ਸਾਰੇ ਲੋਕ ਜਿਹੜੇ ਹੁਣ ਕੰਮ ਜਿਹੜੇ ਕਰ ਵੀ ਰਹੇ ਨੇ, ਉਹ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਅਜੇ ਤਨਖਾਹ ਨਹੀਂ ਮਿਲਣੀ। ਉਹ ਜਦੋਂ ਹੁਣ ਮੁੜ ਕੇ ਵਾਪਸ ਜਦੋਂ ਵੀ ਹੁਣ ਬਜਟ ਦੁਬਾਰਾ ਨੈਗੋਸ਼ੀਏਟ ਕਰਕੇ ਜਿੱਦਾਂ ਵੀ ਹੋਊਗਾ ਵੀ ਵਿੱਚ ਫੰਡਿੰਗ ਜਿਹੜੀ ਵੀ ਹੋਊਗੀ, ਇਹਨਾਂ ਨੂੰ ਮੁੜ ਕੇ ਜਿਹੜੇ ਉਹ ਦੇਣੇ ਪੈਣੇ ਆ, ਬਾਅਦ 'ਚ ਮੁੜ ਕੇ ਡਾਲਰ ਦੇਣੇ ਪੈਣੇ ਆ। ਅਤੇ ਉਹਦੇ ਕਰਕੇ ਪ੍ਰੋਬਲਮ ਇਹ ਆਉਂਦੀ ਆ ਵੀ ਸਾਰੇ ਕੰਮ ਜਿਹੜੇ ਇੱਕ ਹਿਸਾਬ ਦੇ ਨਾਲ ਠੱਪ ਹੋ ਜਾਂਦੇ ਆ। ਇੱਕ ਚੀਜ਼ ਮੈਂ ਹਰਜੋਤ ਸਿੰਘ ਜੀ ਪੜ੍ਹ ਰਿਹਾ ਸੀ, ਕਹਿੰਦੇ ਵੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਬੰਦ ਹੋਣ ਕਰਕੇ ਜਿਹੜੀਆਂ ਸਟੇਟਸ ਨੇ ਆਪਣੇ ਪੇਮੈਂਟਸ ਕਰਨੀਆਂ ਹੁੰਦੀਆਂ, ਉਹ ਪੇਮੈਂਟ ਪ੍ਰੋਸੈਸ ਨਹੀਂ ਹੁੰਦੀਆਂ ਫੈਡਰਲ ਲੈਵਲ ਦੇ ਉੱਤੇ। ਉਹਦੇ ਕਰਕੇ ਕੀ ਹੁੰਦਾ ਆ, ਸਟੇਟਾਂ ਦੇ ਉੱਤੇ ਲੇਟ ਫੀਸ ਅਤੇ ਉਹਦੇ ਉੱਤੇ ਇੰਟਰਸਟ ਜਿਹੜਾ ਆ ਉਹਨਾਂ ਨੂੰ ਜਿਹੜਾ ਹੋਰ ਪੈ ਜਾਂਦਾ ਆ।
ਕਿਉਂਕਿ ਫੈਡਰਲ ਸਰਕਾਰ ਜਿਹੜੀ ਇਸ ਟਾਈਮ ਬੰਦ ਆ ਉਹਨਾਂ ਦੇ ਉੱਤੇ ਜਿਹੜੀ ਪੇਮੈਂਟ ਪ੍ਰੋਸੈਸਿੰਗ ਕਰਨ ਵਾਲੀ, ਕਿਉਂਕਿ ਐਵਰੀ ਮੰਥ ਜਿਹੜੀਆਂ ਇਹਨਾਂ ਦੀਆਂ ਪੇਮੈਂਟਸ ਉੱਧਰ ਨੂੰ ਜਿਹੜੀਆਂ ਜਾਂਦੀਆਂ ਆ। ਸੋ ਉਹਦੇ ਕਰਕੇ ਵੀ ਬੜਾ ਜਿਹੜਾ ਆ ਉਹ ਮਸਲਾ ਪੈਂਦਾ। ਕਹਿੰਦੇ ਵੀ ਚਾਹੇ ਚਲੋ ਜੋ ਵੀ ਮਸਲਾ ਆ ਪੋਲੀਟੀਕਲੀ ਮੋਟੀਵੇਟਡ ਹੈਗਾ, ਸਭ ਨੂੰ ਪਤਾ ਵੀ ਜਿਹੜੇ ਵੀ ਜਿੰਨੀਆਂ ਵੀ ਗਵਰਨਮੈਂਟ ਸ਼ਟਡਾਊਨ ਜਦੋਂ ਹੁੰਦੀਆਂ ਐਵਰੀ ਜਿਹੜੀ ਪਾਰਟੀਜ਼ਨ ਲਾਈਨਸ ਦੇ ਉੱਤੇ ਜਿਹੜੀ ਆਪਣੀ ਮਸਲਾ ਜਿਹੜਾ ਬਣਿਆ ਹੋਇਆ ਆ, ਇਹਦੇ ਕਰਕੇ ਫਾਇਦਾ ਕੁਛ ਨਹੀਂ ਆ। ਅਤੇ ਲੋਕਾਂ ਦਾ ਜਿਹੜਾ ਟੈਕਸ ਪੇਅਰ ਮਨੀ ਆ ਉਹ ਬੇਸਿਕਲੀ ਡਾਊਨ ਦਾ ਡਰੇਨ ਇਹਦੇ ਕਰਕੇ ਜਾਂਦੇ ਆ। ਹਾਂ, ਪੋਲੀਟੀਕਲ ਸਟੇਟਮੈਂਟ ਤੁਸੀਂ ਜਿਹੜੀ ਆ ਗੁੱਡ ਬਣਾ ਸਕਦੇ ਹੋ। ਉੱਦਾਂ ਜਿਹੜੇ ਡੋਨਲਡ ਟਰੰਪ ਨੇ ਉਹ ਜਦੋਂ ਵੀ ਕੋਈ ਛੁੱਟੀ ਆਉਂਦੀ ਆ ਗੋਲਫ ਖੇਡਣ ਤੋਂ ਪਰਹੇਜ਼ ਨਹੀਂ ਕਰਦੇ, ਜਲਦੀ ਗੋਲਫ ਖੇਡਣ ਲਈ ਪਹੁੰਚ ਜਾਂਦੇ ਨੇ। ਪਰ ਉਹ ਜਾਣ ਬੁੱਝ ਕੇ ਇਸ ਵਾਰ ਆਪਣਾ ਸਿਆਸੀ ਜਿਹੜਾ ਆ ਉਹ ਦਾ ਜਿਹੜਾ ਮਜ਼ਬੂਤ ਕਰਨ ਦੇ ਲਈ ਵਾਈਟ ਹਾਊਸ ਦੇ ਵਿੱਚ ਉਹ ਮੌਜੂਦ ਨੇ, ਇਹ ਦਿਖਾਉਣ ਦੇ ਲਈ ਵੀ ਚਾਹੇ ਗਵਰਨਮੈਂਟ ਸ਼ਟਡਾਊਨ ਵੀ ਆ ਵੀ ਮੈਂ ਤਾਂ ਦੇਖੋ ਇੱਥੇ ਬੈਠਾ ਹਾਂ। ਉਹ ਉਹਨਾਂ ਦੇ ਹੁਣ ਤੱਕ ਦੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਰੈਕਰਡਸ ਦੇ ਵਿੱਚ ਦੇਖਿਆ ਜਾਵੇ ਸਭ ਤੋਂ ਵੱਧ ਗੋਲਫ ਖੇਡਣ ਵਾਲੇ ਜਿਹੜੇ ਰਾਸ਼ਟਰਪਤੀ ਉਹ ਆਲਰੇਡੀ ਬਣ ਚੁੱਕੇ ਹੋਏ ਨੇ ਜੀ। ਅਤੇ ਇਸੇ ਤਰ੍ਹਾਂ ਇੱਕ ਕੁਐਸਚਨ ਜਿਹੜਾ ਉਹਨਾਂ ਦੇ ਜਿਹੜੇ ਟਰੇਜਰ ਸੈਕਟਰੀ ਹੈਗੇ ਆ ਸਟੀਵਨ ਮਨੂਚਿਨ, ਉਹਦੇ ਬਾਰੇ ਪੁੱਛਿਆ ਗਿਆ ਅਤੇ ਉਹਨਾਂ ਨੇ ਕਿਹਾ ਵੀ ਮੇਰਾ ਪੂਰਾ ਕੌਨਫੀਡੈਂਸ ਹੈਗਾ ਉਹਨਾਂ ਦੇ ਵਿੱਚ, ਕਿਉਂਕਿ ਸਰੋਤਿਆਂ ਨੂੰ ਯਾਦ ਹੀ ਹੋਊਗਾ ਵੀ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੀ ਆ US ਦੀ ਸਟਾਕ ਮਾਰਕੀਟ ਆ ਉਹ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਥੱਲੇ ਡਿੱਗੀ ਹੈਗੀ ਆ। ਅਤੇ ਉਹਦਾ ਜਿਹੜਾ ਅਸਰ ਆ ਜਿਹੜੀਆਂ ਦੁਨੀਆ ਦੀਆਂ ਹੋਰ ਸਟਾਕ ਮਾਰਕੀਟਸ ਹੈਗੀਆਂ ਆ ਏਸ਼ੀਆ ਦੇ ਵਿੱਚ ਵੀ, ਉਹਨਾਂ ਦੇ ਵਿੱਚ ਵੀ ਜਿਹੜਾ ਕਾਫੀ ਪਿਆ ਹੈਗਾ ਜੀ। ਬਿਲਕੁਲ, ਕੱਲ੍ਹ ਜਿਹੜੀ 650 ਪੁਆਇੰਟ ਤੋਂ ਵੱਧ ਜਿਹੜੀ ਸਟਾਕ ਮਾਰਕੀਟ ਆ ਉਹ ਡਿੱਗੀ। ਹੁਣ ਤੱਕ ਦੇ ਕਹਿੰਦੇ ਸਟਾਕ ਮਾਰਕੀਟ ਦੇ ਇਤਿਹਾਸ ਦੇ ਵਿੱਚ ਕਾਫੀ ਭੈੜਾ ਜਿਹੜਾ ਦਿਨ ਆ ਉਹ ਗਿਣਿਆ ਜਾਊਗਾ। ਕ੍ਰਿਸਮਸ ਈਵ ਜਿਹੜੀ ਆ ਉਹ ਗਿਣੀ ਜਾਊਗੀ। ਤਕਰੀਬਨ 3% ਮਾਰਕੀਟ ਡਿੱਗੀ ਆ, 21,792 ਦੇ ਉੱਤੇ ਹੋਈ ਆ। ਆਲਮੋਸਟ ਸਾਰੀਆਂ ਇਹ ਟੈਕਨੋਲੋਜੀ ਦੇ ਨਾਲ ਜਿਹੜੀਆਂ ਜੁੜੀਆਂ ਕੰਪਨੀਆਂ ਸਾਰੀਆਂ ਕਿ ਆਲਮੋਸਟ ਜਿਹੜੀ ਮਰਜ਼ੀ ਕੰਪਨੀ ਨੂੰ ਹੱਥ ਲਾ ਕੇ ਤੁਸੀਂ ਦੇਖ ਲਓ ਉੱਥੇ ਜਿਹੜਾ ਉਹ ਮਾਰਕੀਟ ਜਿਹੜੀ ਉੱਧਰਲੇ ਪਾਸੇ ਡਾਊਨ ਗਈ ਹੋਈ ਆ। ਜਦੋਂ ਮਾਰਕੀਟ ਅੱਪ ਜਾ ਰਹੀ ਸੀ ਰਾਸ਼ਟਰਪਤੀ ਟਰੰਪ ਕੋਈ ਮੌਕਾ ਨਹੀਂ ਸੀ ਛੱਡਦੇ, ਵੀ ਕਹਿੰਦੇ ਵੀ ਮੇਰੇ ਕਰਕੇ ਇਕੋਨਮੀ ਜਿਹੜੀ ਆ ਉਹ ਤਾਂ ਨੂੰ ਜਾਈ ਜਾ ਰਹੀ ਆ। ਅਤੇ ਹੁਣ ਜਦੋਂ ਦੀ ਮਾਰਕੀਟ 1-2 ਵੀਕਾਂ ਤੋਂ ਹੋਈ ਆ ਲਗਾਤਾਰ ਡਾਊਨ ਗਈ ਆ, ਹਜ਼ਾਰਾਂ ਪੁਆਇੰਟ ਜਿਹੜੀ ਉਹ ਲੂਜ਼ ਕਰ ਚੁੱਕੀ ਆ, ਉਦੋਂ ਦੇ ਇਹਨਾਂ ਨੇ ਇਸ ਦੇ ਉੱਤੇ ਚੁੱਪੀ ਧਾਰੀ ਹੈ। ਇਨਫੈਕਟ ਉਹਨਾਂ ਨੇ ਫੈਡਰਲ ਰਿਜ਼ਰਵ ਉਹਨਾਂ ਦਾ ਦੋਸ਼ ਜਿਹੜਾ ਉਸ ਦੇ ਵਿੱਚ ਲਾ ਰਹੇ ਆ ਵੀ ਇਹਨਾਂ ਦੇ ਕਰਕੇ ਜਿਹੜੀ ਸਟਾਕ ਮਾਰਕੀਟ ਆ ਉਹ ਡਾਊਨ ਜਾ ਰਹੀ ਆ। ਅਤੇ ਜਿਹੜੇ ਇਸ ਟਾਈਮ ਫੈਡ ਦੇ ਚੇਅਰਮੈਨ ਆ ਪਾਵਲ, ਉਹਨਾਂ ਨੂੰ ਇਹ ਟਰਾਈ ਕਰ ਰਿਹਾ ਕਿਸੇ ਨਾ ਕਿਸੇ ਤਰੀਕੇ ਦਾ ਵੀ ਉੱਥੋਂ ਲਾਹ ਦਿੱਤਾ ਜਾਵੇ। ਪਰ ਕਹਿੰਦੇ ਵੀ ਉਹਨਾਂ ਦੇ ਕੋਲ ਇਹ ਸ਼ਾਇਦ ਅਖਤਿਆਰ, ਰਾਸ਼ਟਰਪਤੀ ਦੇ ਕੋਲ ਅਖਤਿਆਰ ਨਹੀਂ ਹੁੰਦਾ ਉਹਨਾਂ ਨੂੰ ਉੱਥੋਂ ਲਾਉਣ ਦੇ ਲਾ। ਬੋਰਡ ਆਫ ਮੈਂਬਰਸ ਜਿਹੜੇ ਹੁੰਦੇ ਆ ਫੈਡਰਲ ਰਿਜ਼ਰਵ ਦੇ, ਉਹਨਾਂ ਨੂੰ ਛਾਂਟੀ ਜਿਹੜੀ ਕੀਤੀ ਜਾ ਸਕਦੀ ਆ, ਪਰ ਕਿਉਂਕਿ ਇਹ ਇੱਕ ਇੰਡੀਪੈਂਡੈਂਟ ਸੰਸਥਾ ਹੈਗੀ ਆ ਫੈਡਰਲ ਰਿਜ਼ਰਵ, ਇਸ ਲਈ ਉਹਨਾਂ ਦਾ ਉਹਦੇ ਉੱਤੇ ਇੰਨਾ ਅਖਤਿਆਰ ਜਿਹੜਾ ਜ਼ਿਆਦਾ ਚੱਲਦਾ ਨਹੀਂ ਆ। ਸੋ ਉਹਨਾਂ ਨੇ ਦੋਸ਼ ਸਟਾਕ ਮਾਰਕੀਟ ਦੇ ਡਾਊਨ ਜਾਣ ਦਾ ਉਹ ਫੈਡਰਲ ਰਿਜ਼ਰਵ ਦੇ ਉੱਤੇ ਲਾਇਆ। ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਸਾਡੇ ਜਿਹੜੇ ਰਾਸ਼ਟਰਪਤੀ ਆ ਆਪਣੇ ਮੋਢਿਆਂ ਦੇ ਉੱਤੇ ਭਾਰ ਜਿਹੜਾ ਕਦੀ ਵੀ ਚੱਕਦੇ ਨਹੀਂ ਆ, ਦੂਜੇ ਦੇ ਮੋਢੇ 'ਤੇ ਰੱਖ ਕੇ ਬੰਦੂਕ ਜਿਹੜੀ ਸੋਹਣੀ ਜਿਹੜੀ ਆ ਇਹ ਚਲਾ ਲੈਂਦੇ ਨੇ ਜੀ। ਬਿਲਕੁਲ। ਸੋ ਇਸੇ US ਵੱਲ ਦੇਖਦੇ ਹੋਏ ਏਸ਼ੀਆ ਦੇ ਵਿੱਚ ਜਿਹੜੇ ਬਹੁਤ ਸਾਰੇ ਸਟਾਕ ਹੈਗੇ ਆ ਉਹ ਇੱਕਦਮ ਜਿਹੜੇ ਆ ਥੱਲੇ ਗਏ ਹੈਗੇ ਆ। 2008 ਤੋਂ ਬਾਅਦ ਕਹਿੰਦੇ ਜਿਹੜੀ ਸਟਾਕ ਮਾਰਕੀਟ ਆ ਇੰਨੀ ਥੋੜ੍ਹੇ ਸਮੇਂ ਦੇ ਵਿੱਚ ਇੰਨੀ ਜਿਹੜੀ ਥੱਲੇ ਗਈ ਆ। ਜਾਪਾਨ ਦੀ ਜਿਹੜੀ ਨਿੱਕੀ ਹੈਗੀ ਆ ਉਹਨਾਂ ਦੀ ਸਟਾਕ ਮਾਰਕੀਟ ਦਾ ਨਾਮ, ਉਹ 5% ਜਿਹੜੀ ਆ ਅੱਜ ਉਹ ਡਾਊਨ ਗਈ ਹੈਗੀ ਆ। ਚਾਈਨਾ ਦੇ ਵਿੱਚ ਵੀ ਸ਼ੰਘਾਈ ਜਿਹੜਾ ਕੰਪੋਜ਼ਿਟ ਆ ਉਹ ਡਰੋਪ ਹੋ ਗਿਆ 2.5%। ਸੋ ਏਸ਼ੀਆ ਦੀਆਂ ਮਾਰਕੀਟਸ ਵੀ ਜਿਹੜੀਆਂ ਪੂਰੀ ਤਰ੍ਹਾਂ ਬਲੀਡ ਕਰ ਰਹੀਆਂ ਹੈਗੀਆਂ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਿੱਛੇ ਟਵੀਟ ਵੀ ਕੀਤਾ ਸੀ, ਕਹਿੰਦੇ ਭਈ ਇਕੋਨਮੀ ਦੀ ਪ੍ਰੋਬਲਮ ਨਹੀਂ ਹੈ, ਅਤੇ ਪਰ ਕਿਉਂਕਿ ਇਕੋਨਮੀ ਇੰਨੀ ਸਟਰੋਂਗ ਚੱਲ ਰਹੀ ਆ, ਇੰਟਰਸਟ ਰੇਟ ਵੱਧਦਾ ਜਾ ਰਿਹਾ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਭਈ ਉਹ ਫੈਡ ਦੇ ਚੇਅਰਮੈਨ 'ਤੇ ਔਖੇ ਸੀ ਵੀ ਉਹ ਕਹਿੰਦੇ ਵੀ ਇੰਨੀ ਜਲਦੀ ਜਿਹੜਾ ਇੰਟਰਸਟ ਰੇਟ ਵਧਾਉਣਾ ਨਹੀਂ ਚਾਹੀਦਾ ਸੀ, ਪਰ ਹੁਣ ਉਹ ਇੰਟਰਸਟ ਰੇਟ ਵਧਾ ਰਹੇ, ਉਹਦੇ ਨਾਲ ਜਿਹੜਾ ਇਹ ਅਸਰ ਜ਼ਿਆਦਾ ਪੈ ਰਿਹਾ ਆ ਜੀ। ਕੱਲ੍ਹ ਜਿਹੜੇ ਸਟੀਵ ਮਨੂਚਿਨ ਆ ਉਹਨਾਂ ਨੇ ਜਿਹੜੀ ਗੱਲਬਾਤ US ਦੇ ਵੱਡੇ ਬੈਂਕਾਂ ਦੇ ਨਾਲ ਕੀਤੀ, ਅਤੇ ਉਸ ਤੋਂ ਬਾਅਦ ਦੇ ਵਿੱਚ ਵੀ ਲੋਕਾਂ ਦੇ ਵਿੱਚ ਥੋੜ੍ਹੀ ਘਬਰਾਹਟ ਹੋਈ ਵੀ ਇਹ ਬੈਂਕਾਂ ਦੇ ਕੋਲ ਅਚਾਨਕ ਗੱਲਬਾਤ ਜਿਹੜੀ ਉਹ ਕਰਨ ਦੇ ਲਈ ਕੀ ਗਏ, ਅਤੇ ਗੱਲਬਾਤ ਕਰਕੇ ਬਸ ਇਹੀ ਕਿਹਾ ਵੀ ਨਹੀਂ ਸਭ ਕੁਛ ਜਿਹੜਾ ਆ ਉਹ ਠੀਕ ਆ। ਸੋ ਲੋਕਾਂ ਨੂੰ ਕਿਤੇ ਧੂੰਆਂ ਉੱਠਦਾ ਜਿਹੜਾ ਇਸ ਦੇ ਵਿੱਚ ਨਜ਼ਰ ਆਇਆ ਵੀ ਪਤਾ ਨਹੀਂ ਇਸ ਦੇ ਪਿੱਛੇ ਕਿਹੜੀ ਗੱਲਬਾਤ ਜਿਹੜੇ ਫਾਈਨੈਂਸ ਸੈਕਟਰੀ ਆ ਉਹ ਕਰਨ ਦੇ ਲਈ ਗਏ ਹੋਏ ਨੇ। ਅਤੇ ਉਹਦੇ ਕਰਕੇ ਕਹਿੰਦੇ ਥੋੜ੍ਹਾ ਹੋਰ ਸਟਾਕ ਮਾਰਕੀਟ ਆ ਉਹ ਡਾਊਨ ਨੂੰ
ਗਈ ਆ। ਸੋ ਲੈਟਸ ਸੀ ਹੁਣ ਇਹ ਛੁੱਟੀਆਂ ਤੋਂ ਬਾਅਦ ਦੇ ਵਿੱਚ ਜਦੋਂ ਸਟਾਕ ਮਾਰਕੀਟ ਦੁਬਾਰਾ ਖੁੱਲੂਗੀ ਤਾਂ ਇਹ ਕਿਹੜੇ ਵਾਲੇ ਪਾਸੇ ਨੂੰ ਜਿਹੜਾ ਰੁੱਖ ਕਰੂਗੀ। ਪਰ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਜਿਹੜੇ ਅੰਦੇਸ਼ੇ ਨੇ, ਜਿਹੜੇ ਆਰਥਿਕ ਮਾਹਰ ਵੀ ਇਹੀ ਕਹਿ ਰਹੇ ਆ ਵੀ ਹੋ ਸਕਦਾ ਵੀ ਰਿਸੈਸ਼ਨ ਜਿਹੜੀ ਆ ਉਹ ਦਸਤਕ ਦੇਣਾ ਸ਼ੁਰੂ ਕਰੇ। ਪਰ ਜਿਹੜੇ ਅਨਇੰਪਲੋਇਮੈਂਟ ਨੰਬਰਸ ਆ ਉਹ ਲਗਾਤਾਰ ਜਿਹੜੇ ਉਹ ਆ ਰਹੇ ਨੇ, ਨਵੀਆਂ ਜੋਬਾਂ ਜਿਹੜੀਆਂ ਉਹ ਘਟੀਆਂ ਜਾ ਰਹੀਆਂ। ਪਰ ਉਸ ਦੇ ਵਿੱਚ ਇਹ ਵੀ ਬਹੁਤ ਇੱਕ ਵੱਡਾ ਫੈਕਟਰ ਆ ਵੀ ਬਹੁਤ ਸਾਰੇ ਲੋਕ ਜਿਹੜੇ ਅਨਇੰਪਲੋਇਮੈਂਟ ਦੇ ਲਈ ਕਈ ਹੁਣ ਅਪਲਾਈ ਵੀ ਜਿਹੜੇ ਆ ਉਹ ਨਹੀਂ ਕਰਦੇ, ਜਦੋਂ ਉਹਨਾਂ ਨੂੰ ਕਈ ਚਿਰ ਜਿਹੜੀ ਜੋਬ ਜਿਹੜੀ ਉਹ ਫਿਰ ਮਿਲਦੀ ਨਹੀਂ ਆ ਅਤੇ ਉਹ ਵੈਲਿਡ ਵੀ ਫਿਰ ਉਹਨਾਂ ਦੇ ਲਈ ਉਹ ਰਹਿ ਨਹੀਂ ਜਾਂਦਾ। ਸੋ ਇਹ ਵੀ ਇੱਕ ਗੱਲ ਕਈ ਲੋਕ ਕਹਿ ਰਹੇ ਨੇ। ਸੋ ਲੈਟਸ ਸੀ ਕੀ ਬਣਦਾ ਆ। ਸਾਰਿਆਂ ਦੇ ਸਾਹਮਣੇ ਹੀ ਹੋਣਾ ਵੀ ਜੇ ਇਕੋਨਮੀ ਤਾਂ ਨੂੰ ਗਈ ਹੈ ਤਾਂ ਵੀ ਸਾਰਿਆਂ ਦੇ ਸਾਹਮਣੇ ਆ। ਪਰ ਹਾਂ ਇੱਕ ਚੀਜ਼ ਜਿਹੜੀ ਜ਼ਰੂਰ ਹੁੰਦੀ, ਜਦੋਂ ਇਕੋਨਮੀ ਡਾਊਨ ਜਾਣ ਦੇ ਥੋੜ੍ਹੇ ਅੰਦੇਸ਼ੇ ਹੁੰਦੇ ਆ ਵੀ ਆਪਣੇ ਖਰਚੇ ਬੰਦੇ ਨੂੰ ਥੋੜ੍ਹੇ ਘਟਾਉਣੇ ਚਾਹੀਦੇ ਆ, ਉਸ ਦੇ ਵੱਲ ਨੂੰ ਧਿਆਨ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਆ ਜੀ। ਅਗਲੀ ਖਬਰ ਬਾਅਦ ਚੱਲੀਏ, ਜਿਹੜੀ ਆਈਸ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਆ, ਉਹਨਾਂ ਨੇ ਕਹਿੰਦੇ ਵੀ ਕੱਲ੍ਹ ਇੱਕਦਮ ਜਿੱਦਾਂ ਅਨਐਕਸਪੈਕਟਡਲੀ ਐਲ ਪਾਸੋ ਜਿਹੜਾ ਟੈਕਸਸ ਦੇ ਵਿੱਚ ਬੱਸ ਸਟੇਸ਼ਨ ਆ, ਉੱਥੇ ਜਿਹੜਾ 250 ਦੇ ਕਰੀਬ ਜਿਹੜੇ ਸੀਗੇ ਲੋਕ ਉਹਨਾਂ ਨੂੰ ਛੱਡ ਦਿੱਤਾ ਇੱਕ ਖਾਲੀ ਜਗ੍ਹਾ 'ਤੇ। ਅਤੇ ਉਹ ਤੋਂ ਬਾਅਦ ਫਿਰ ਬੱਸਾਂ ਜਿਹੜੀਆਂ ਆ ਉਹਨਾਂ ਨੂੰ ਚੱਕ ਕੇ ਲਗਾਈਆਂ। ਅਤੇ ਇਹਦੇ ਸੰਬੰਧ ਦੇ ਵਿੱਚ ਜਦੋਂ ਆਈਸ ਵਾਲਿਆਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਇਹ ਸਾਰਾ ਕੁਛ ਜਿਹੜੀ ਕਾਂਗਰਸ ਆ ਉਹਦੇ ਕਰਕੇ ਹੋ ਰਿਹਾ, ਉਹ ਐਕਟ ਨਹੀਂ ਕਰ ਰਹੇ ਹੈਗੇ। ਅਤੇ ਇਸੇ ਤਰ੍ਹਾਂ ਕਹਿੰਦੇ ਵੀ ਉਹ ਅੱਜ ਵੀ ਕੁਛ ਬੰਦੇ ਛੱਡਣ ਜਾ ਰਹੇ ਆ ਅਤੇ ਕੱਲ੍ਹ ਨੂੰ ਵੀ ਜਿਹੜੇ ਉਹ ਛੱਡ ਸਕਦੇ ਹੈਗੇ ਆ। ਅਤੇ ਬਿਨਾਂ ਕਿਸੇ ਵਾਰਨਿੰਗ ਦੇ, ਬਿਨਾਂ ਕਿਸੇ ਲੋਕੇਸ਼ਨ ਦੱਸਣ ਦੇ ਉੱਦਾਂ ਹੀ ਉਹ ਛੱਡ ਕੇ ਜਿਹੜੇ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਚਲੇ ਗਏ। ਇਹਦੇ ਸੰਬੰਧ ਦੇ ਵਿੱਚ ਰਿਪਰੈਜ਼ੈਂਟੇਟਿਵ ਬੀਟੋ ਓਰੋਕੇ, ਜਿਹੜੇ ਕਿ ਸੈਨੇਟ ਦੇ ਕੈਂਡੀਡੇਟ ਵੀ ਸੀਗੇ, ਡੈਮੋਕਰੇਟ ਹੈਗੇ, ਉਹਨਾਂ ਨੇ ਇਹ ਕਿਹਾ ਆ ਵੀ ਜਦੋਂ ਵੀ ਆਈਸ ਵਾਲਿਆਂ ਨੇ ਇੱਦਾਂ ਜਿਹੜੇ ਅਨਡਾਕੂਮੈਂਟਡ ਬੰਦੇ ਜਾਂ ਆ ਇਹਨਾਂ ਨੂੰ ਛੱਡਣਾ ਹੁੰਦਾ ਆ ਅਤੇ ਉਹ 24 ਆਵਰ ਨੋਟਿਸ ਦੇਣਾ ਚਾਹੀਦਾ ਹੈਗਾ, ਤਾਂ ਕਿ ਜਿਹੜੇ ਉਹਨਾਂ ਨੂੰ ਲੈਣ ਲਈ ਲੋਕ ਤਿਆਰ ਹੋਣ। ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਉਹ ਬੰਦਿਆਂ ਨੇ ਕਿੱਥੇ ਜਾ ਕੇ ਰਹਿਣਾ ਆ, ਕਿੱਥੇ ਫੂਡ ਖਾਣਾ ਆ। ਸੋ ਜਿਹੜਾ ਆ ਇਹ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈਗਾ ਆ। ਅਤੇ ਇਹ ਬਿਲਕੁਲ ਹੀ ਜਿੱਦਾਂ ਇੱਕ ਨਵੀਂ ਖਬਰ ਆਈ ਆ ਵੀ ਆਈਸ ਵਾਲੇ ਬੰਦਿਆਂ ਨੂੰ ਹੀ ਰੋਡ ਦੇ ਉੱਤੇ ਛੱਡ ਗਏ। ਨਹੀਂ ਤਾਂ ਰੋਡ ਤੋਂ ਚੱਕਦੇ ਤਾਂ ਬਹੁਤ ਵਾਰੀ ਜਿਹੜੇ ਸੁਣੇ ਸੀਗੇ। ਸੋ ਛੱਡ ਕੇ ਵੀ ਇੱਦਾਂ ਚਲੇ ਜਾਂਦੇ ਨੇ। ਗੱਲਬਾਤ ਜਿਹੜੀ ਚੱਲ ਰਹੀ ਹੈ, ਜਿੱਦਾਂ ਸਾਰੇ ਜਣੇ ਜਾਣਦੇ, ਅੱਜ 25 ਦਸੰਬਰ ਦਾ ਦਿਨ ਆ। ਸੋ ਅਮਰੀਕਾ ਦੇ ਵਿੱਚ ਕਿ ਪੂਰੇ ਵਿਸ਼ਵ ਦੇ ਵਿੱਚ ਇਹ ਜਿਹੜੀ ਛੁੱਟੀ ਆ, ਜਿਹੜੇ ਜੀਸਸ ਕ੍ਰਾਈਸਟ ਉਹਨਾਂ ਦਾ ਜਿਹੜਾ ਇਹ ਦਿਨ ਆ, ਬੜੀ ਸ਼ਰਧਾ ਦੇ ਨਾਲ ਇੱਥੋਂ ਦੇ ਲੋਕ ਵੀ ਮਨਾਉਂਦੇ ਨੇ। ਹਾਂ, ਉਹ ਅੱਡ ਗੱਲ ਆ ਵੀ ਅੱਜ ਦੇ ਦਿਨਾਂ ਦੇ ਵਿੱਚ, ਅੱਜ ਦੇ ਹਾਲਾਤਾਂ ਦੇ ਵਿੱਚ ਇਸ ਨੂੰ ਕਾਫੀ ਜ਼ਿਆਦਾ ਕਮਰਸ਼ੀਅਲ ਜਿਹੜਾ ਉਹ ਹੋ ਚੁੱਕਾ ਹੋਇਆ ਆ। ਪਰ ਫਿਰ ਵੀ ਲੋਕ ਜਿਹੜੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਆ। ਸਾਰੇ ਜਾਣੇ ਹੈਪੀ ਹੌਲੀਡੇਜ਼, ਮੈਰੀ ਕ੍ਰਿਸਮਸ ਜਿਹੜੇ ਕਰ ਰਹੇ ਨੇ। ਅੱਜ ਤੁਸੀਂ ਜੇ ਇੱਥੇ ਹੈਗੇ ਆ ਅਮਰੀਕਾ ਦੇ ਵਿੱਚ, ਤੁਸੀਂ ਦੇਖੋਗੇ ਵੀ ਕਾਫੀ ਜ਼ਿਆਦਾ ਜਿਹੜੇ ਸਟੋਰਾਂ ਦੇ ਉੱਤੇ ਜਿਹੜੀ ਛੁੱਟੀ ਵੀ ਆ ਜਾਂ ਜਲਦੀ ਬੰਦ ਕਰ ਦੇਣਗੇ, ਬਹੁਤੇ ਤਾਂ ਜਿਹੜੇ ਛੁੱਟੀ ਦੇ ਉੱਤੇ ਹੋਣਗੇ, ਕਿਉਂਕਿ ਕਿਤੇ ਨਾ ਕਿਤੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰਨ ਦਾ ਜਿਹੜਾ ਦਿਨ ਹੁੰਦਾ ਆ। ਸੋ ਇਸੇ ਤਰਜ਼ ਦੇ ਉੱਤੇ ਜਦੋਂ ਵੀ ਜਿਹੜੇ ਵੀ ਰਾਸ਼ਟਰਪਤੀ ਹੁੰਦੇ ਨੇ ਵਾਈਟ ਹਾਊਸ ਦੇ ਵਿੱਚ, ਉਹ ਵੱਖ-ਵੱਖ ਬੱਚਿਆਂ ਦੇ ਨਾਲ ਜਾਂ ਲੋਕਾਂ ਦੇ ਨਾਲ ਜਿਹੜੀਆਂ ਕਾਲਸ ਕਰਦੇ ਆ। ਸੋ ਉਸੇ ਜਿਹੜੇ ਤਰਜ਼ ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਫਸਟ ਲੇਡੀ ਮਲਾਨੀਆ ਟਰੰਪ ਆ, ਉਹ ਬੱਚਿਆਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰ ਰਹੇ ਸੀਗੇ। ਸੋ ਇਹ ਜਿਹੜੀ ਖਬਰ ਤਾਂ ਇਸ ਲਈ ਬਣੀ ਵੀ ਕਿਉਂਕਿ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਤੁਹਾਡੇ ਜਿਹੜੇ ਗਿਫਟ ਆ ਸੈਂਟਾ ਕਲੌਸ ਜਿਹੜਾ ਆ ਉਹ ਲੈ ਕੇ ਆਉਂਦਾ ਆ। ਸੋ ਉਹਨਾਂ ਦੀ ਕਹਿੰਦੇ ਇੱਕ 7 ਸਾਲ ਦੇ ਬੱਚੇ ਦੇ ਨਾਲ ਇੱਦਾਂ ਗੱਲ ਹੋ ਰਹੀ ਸੀ ਵੀ ਮੈਰੀ ਕ੍ਰਿਸਮਸ, ਕੀ ਹਾਲ ਆ? ਅਤੇ ਉਹ ਪੁੱਛ ਰਹੇ ਸੀ ਅਤੇ ਅਚਾਨਕ ਉਹਨਾਂ ਨੇ ਪੁੱਛ ਲਿਆ ਵੀ ਆਰ ਯੂ ਸਟਿਲ ਏ ਬਲੀਵਰ ਇਨ ਸੈਂਟਾ, ਵੀ ਤੁਸੀਂ ਸੈਂਟਾ ਕਲੌਸ 'ਚ ਬਲੀਵ ਕਰਦੇ ਹੋ ਕਿ ਨਹੀਂ? ਉਹਦੇ ਕਰਕੇ ਕਾਫੀ ਕਹਿੰਦੇ ਵੀ ਖਾਸ ਕਰਕੇ ਜਿਹੜੇ ਕਿਉਂਕਿ ਡੋਨਲਡ ਟਰੰਪ ਦੇ ਮੂੰਹੋਂ ਇਹ ਗੱਲ ਨਿਕਲੀ ਸੀ ਅਤੇ ਇਸ ਕਰਕੇ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਦੀ ਚਰਚਾ ਜਿਹੜੀ ਆ ਉਹ ਹੋਈ ਆ ਵੀ ਬੱਚਿਆਂ ਨੂੰ ਵੀ ਜਿਹੜਾ ਆ ਇਹ ਚੀਜ਼ ਨੂੰ ਕਹਿ ਰਹੇ ਆ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਜਿਉਂ ਬੰਦਾ ਵੱਡਾ ਹੁੰਦਾ ਉਹ ਸ਼ੱਕ ਦੂਰ ਹੁੰਦਾ ਵੀ ਸੈਂਟਾ ਕਲੌਸ ਰੀਅਲ ਆ ਨਹੀਂ ਰੀਅਲ ਆ। ਪਰ ਕਹਿੰਦੇ ਵੀ 7 ਸਾਲ ਦੇ ਬੱਚੇ ਨੂੰ ਇੱਦਾਂ ਜਿਹੜਾ ਉਹਨਾਂ ਨੂੰ ਕਹਿਣਾ ਆ ਉਹ ਨਹੀਂ ਸੀ ਚਾਹੀਦਾ। ਕਈਆਂ ਨੇ ਤਾਂ ਵਾਰ ਔਨ ਕ੍ਰਿਸਮਸ ਕਰਕੇ ਵੀ ਜਿਹੜਾ ਆ ਉਹ ਲਿਖ ਦਿੱਤਾ ਵੀ ਇਹ ਤਾਂ ਸੈਂਟਾ ਕਲੌਸ ਨੂੰ ਹੀ ਜਿਹੜਾ ਉਹ ਨਕਲੀ ਆ ਉਹ ਆਖੀ ਜਾ ਰਹੇ ਆ, ਖਾਸ ਕਰਕੇ 7 ਸਾਲ ਦੇ ਬੱਚੇ ਨੂੰ। ਬਾਕੀ ਇਹ ਸ਼ੁਰੂ ਤੋਂ ਹੀ ਇਹ ਰਹੀ ਹੈ ਗੱਲ, ਇਹ ਪਰੰਪਰਾ ਰਹੀ ਆ ਇੱਥੋਂ ਦੀ, ਇਹਨਾਂ ਦੇ ਵਾਈਟ ਹਾਊਸ ਦੀ, ਵੀ ਬੱਚਿਆਂ ਦੇ ਨਾਲ ਜਿਹੜੇ ਵੀ ਪ੍ਰੈਜ਼ੀਡੈਂਟ ਅਤੇ ਫਸਟ ਲੇਡੀ ਆ ਉਹ ਗੱਲਬਾਤ
ਕਰਦੇ ਹੁੰਦੇ ਆ। ਸੋ ਬਿਲਕੁਲ 7 ਸਾਲਾਂ ਦਾ ਅਸੀਂ ਕਹਿੰਦੇ ਵੀ ਪੁੱਛਣਾ ਨਹੀਂ ਚਾਹੀਦਾ ਸੀ 7 ਸਾਲਾਂ ਦੇ ਨੂੰ, ਅਤੇ ਪਰ ਇਹ ਆ ਵੀ ਉਹਨੇ ਕਾਲਾਂ ਜ਼ਰੂਰ ਕੀਤੀਆਂ। ਮਲਾਨੀਆ ਟਰੰਪ ਨੇ ਵੀ ਕਾਲਾਂ ਕੀਤੀਆਂ ਬੱਚਿਆਂ ਨੂੰ, ਅਤੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਵੀ ਜਿਹੜੀਆਂ ਇਹ ਕਾਲਾਂ ਕੀਤੀਆਂ ਹੈਗੀਆਂ ਆ। ਅਤੇ ਜਿਹੜੇ ਮਲਾਨੀਆ ਟਰੰਪ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਚਿਲਡਰਨਸ ਹੈਗੇ ਆ ਅਕਰੋਸ ਦਾ ਕੰਟਰੀ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਫੇਵਰੇਟ ਟਰਡੀਸ਼ਨ ਬਾਰੇ ਸਾਨੂੰ ਜਿਹੜਾ ਆ ਇਹ ਦੱਸਣਾ ਚਾਹੀਦਾ ਹੈਗਾ ਆ। ਜੀ, ਅਤੇ ਇੱਕ ਦੇਖੋ ਅੱਜ ਕਿੱਦਾਂ ਰਿਫਿਊਜੀਜ਼ ਨੂੰ ਲੈ ਕੇ ਅਤੇ ਸਾਰੇ ਜਾਣੇ ਕਹਿ ਲਓ ਵੀ ਬਾਰਡਰ ਕ੍ਰਾਸ ਕਰਨ ਵਾਲੇ ਜਾਂ ਇਮੀਗਰੈਂਟਸ ਨੂੰ ਲੈ ਕੇ ਕਿੱਦਾਂ ਦਾ ਮਾਹੌਲ ਬਣਿਆ ਆ। ਅਤੇ ਜੇ ਦੱਸਦੇ ਜਾਈਏ ਇਤਿਹਾਸ ਦੇ ਵਿੱਚ ਇਹ ਚੀਜ਼ ਲਿਖੀ ਆ ਇਹਨਾਂ ਦੇ ਵੀ ਜਿਹੜਾ ਜੀਸਸ ਕ੍ਰਾਈਸਟ ਉਹ ਖੁਦ ਇੱਕ ਇਮੀਗਰੈਂਟ ਸੀ, ਉਹ ਖੁਦ ਇੱਕ ਰਿਫਿਊਜੀ ਸੀ, ਅਤੇ ਅੱਜ ਜਿਹੜੇ ਉਹਨਾਂ ਦੇ ਹੀ ਉਪਾਸ਼ਕ ਆ ਕਿੱਦਾਂ ਉਹਨਾਂ ਇਮੀਗਰੈਂਟਸ ਦੇ ਖਿਲਾਫ ਜਿਹੜਾ ਆ ਉਹ ਹੋਏ ਪਏ ਨੇ। ਉਹ ਵੱਖਰੀ ਗੱਲ ਆ ਵੀ ਅੱਜ ਦੇ ਹਾਲਾਤ ਚਾਹੇ ਕੁਛ ਵੀ ਹੋਣ, ਪਰ ਉਹਨਾਂ ਨੂੰ ਸਿੱਖ ਤਾਂ ਇੱਕ ਇਨਸਾਨੀਅਤ ਦੇ ਨਾਂ 'ਤੇ ਜਿਹੜੀ ਇਹੀ ਸੀਗੀ ਵੀ ਜਿਹੜਾ ਕੋਈ ਬੰਦਾ ਮਜਬੂਰ ਆ ਉਸ ਦੀ ਮਦਦ ਜਿਹੜੀ ਕਰਨੀ ਚਾਹੀਦੀ ਆ, ਨਾ ਕਿ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰਨੇ ਚਾਹੀਦੇ ਆ। ਜੀ, ਸੋ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹਦਾ ਜਿਹੜਾ ਕਾਫੀ ਜਿਹੜੀਆਂ ਮਿਊਜ਼ੀਅਮਸ ਆ ਜਾਂ ਜਿਹੜੀਆਂ ਵਿਜ਼ਿਟਿੰਗ ਪਲੇਸਿਸ ਹੈਗੀਆਂ ਆ ਗਵਰਨਮੈਂਟ ਦੇ ਅੰਡਰ ਆਉਂਦੀਆਂ ਉਹਨਾਂ ਦੇ ਉੱਤੇ ਅਸਰ ਪੈਣਾ ਸ਼ੁਰੂ ਹੋਇਆ ਹੈਗਾ ਆ। ਕਹਿੰਦੇ ਵੀ ਸ਼ਟਡਾਊਨ ਦੇ ਨਾਲ ਵਾਸ਼ਿੰਗਟਨ DC ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਲਾਈਟਸ ਲਾਈਆਂ ਗਈਆਂ ਆ ਉਹ ਵੀ ਜਿਹੜੀਆਂ ਆਫ ਕੀਤੀਆਂ ਗਈਆਂ ਸੀਆਂ, ਜਿਹੜੇ ਟਰੀਜ਼ ਦੇ ਉੱਤੇ ਲਾਈਆਂ ਗਈਆਂ। ਅਤੇ ਇਸੇ ਤਰ੍ਹਾਂ ਜਿਹੜਾ ਕੋਰੀਅਨ ਵਾਰ ਵੈਟਰਨ ਮੈਮੋਰੀਅਲ ਆ ਉੱਥੋਂ ਜਿਹੜੀਆਂ ਲਾਈਟਸ ਪੂਰੀ ਤਰ੍ਹਾਂ ਆਫ ਸੀਗੀਆਂ। ਅਤੇ ਬਾਥਰੂਮਸ ਜਿਹੜੇ ਆ ਕੈਪੀਟਲ ਹਿੱਲ 'ਤੇ ਕਈ ਜਗ੍ਹਾ ਕਹਿੰਦੇ ਲੌਕ ਪਾਏ ਗਏ। ਸੋ ਜਿਹੜੇ ਆ ਸਿਰਫ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਆ ਉਹ ਰੱਖੀਆਂ ਗਈਆਂ, ਅਤੇ ਬਹੁਤ ਘੱਟ ਜਿਹੜੀਆਂ ਲੋਕੇਸ਼ਨਸ ਆ ਜਿੱਥੇ ਕੋਈ ਨਾ ਕੋਈ ਬੰਦਾ ਜਿਹੜਾ ਕੰਮ ਕਰ ਰਿਹਾ, ਨਹੀਂ ਤਾਂ ਸਾਰੇ ਜਿਹੜੇ ਆ ਫਰਲੋ ਹੀ ਆ ਇੱਕ ਤਰ੍ਹਾਂ ਦੇ ਨਾਲ, ਕਿਉਂਕਿ ਉਹਨਾਂ ਨੂੰ ਪਤਾ ਵੀ ਗਵਰਨਮੈਂਟ ਸ਼ਟਡਾਊਨ ਨਾਲ ਪੈਸੇ ਨਹੀਂ ਮਿਲਣੇ ਹੈਗੇ। ਬਿਲਕੁਲ, ਅਤੇ ਜਿੱਦਾਂ ਆਪਾਂ ਦੱਸ ਹੀ ਰਹੇ ਸੀ ਬਾਅਦ ਦੇ ਵਿੱਚ ਦੁਬਾਰਾ ਸੈਨੇਟ ਨੂੰ ਉਹ ਅਪਰੂਵ ਕਰਨੇ ਪੈਣੇ ਆ, ਅਤੇ ਉਹ ਦੇਣੇ ਜਿਹੜੇ ਉਹਨਾਂ ਨੂੰ ਫਿਰ ਮੁੜ ਕੇ ਜਿਹੜੇ ਉਹ ਪੈਣੇ। ਉੱਦਾਂ ਕਹਿੰਦੇ ਕੋਈ ਇਹ ਮੱਦ ਐਸੀ ਹੈ ਨਹੀਂ ਆ ਵੀ ਇੱਦਾਂ ਜਿਹੜਾ ਕਰਨਾ ਪੈਂਦਾ ਆ, ਪਰ ਫਿਰ ਵੀ ਜਿਹੜੇ ਆ ਉਹ ਕਰ ਦਿੱਤਾ ਜਾਂਦਾ ਆ। ਤੁਸੀਂ ਮੈਂ ਪੜ੍ਹ ਰਿਹਾ ਸੀ ਹਰਜੋਤ ਸਿੰਘ ਜੀ, ਕਿਸੇ ਨੇ ਮਜ਼ਾਕ 'ਚ ਲਿਖਿਆ ਸੀ, ਕਹਿੰਦੇ ਵੀ ਜਿਹੜੇ TSA ਵਾਲੇ ਆ ਜਾਂ ਉਹ ਵਾਲੇ ਆ ਉਹ ਤੁਸੀਂ ਦੇਖੋ ਵੀ ਇਸ ਟਾਈਮ ਵਿਦਾਊਟ ਪੇ ਕੰਮ ਕਰ ਰਿਹਾ, ਅਤੇ ਕਿੰਨਾ ਕੁ ਉਹ ਖੁਸ਼ ਹੋ ਗਿਆ, ਅਤੇ ਉਹ ਜੇ ਜਦੋਂ ਪੇ ਮਿਲ ਰਹੀ ਹੁੰਦੀ ਅਤੇ ਉਦੋਂ ਕਿੱਦਾਂ ਦਾ ਸਲੂਕ ਕਰਦੇ ਆ, ਅਤੇ ਹੁਣ ਜਦੋਂ ਪੇਮੈਂਟ ਨਹੀਂ ਮਿਲਣੀ ਅਤੇ ਤੁਹਾਡੇ ਨਾਲ ਜਿਹੜਾ ਉਹ ਕਿੱਦਾਂ ਦਾ ਉੱਥੇ ਸਲੂਕ ਕਰਨਗੇ ਵੀ ਭਾਈ ਉਹਨਾਂ ਦੇ ਰਾਹ ਦੇ ਵਿੱਚ ਨਾ ਆਇਆ ਜਾਵੇ। ਅਤੇ ਇੱਦਾਂ ਦੀ ਸ਼ਟਡਾਊਨ ਜਿਹੜੇ ਨਹੀਂ ਹੋਣੇ ਚਾਹੀਦੇ, ਕਿਉਂਕਿ ਇਹਦੇ ਨਾਲ ਵੈਸੇ ਜੇ ਆਪਾਂ ਜਿੱਦਾਂ ਗੱਲ ਕਿਹਾ ਵੀ ਪਾਰਟੀਜ਼ਨ ਲਾਈਨ ਦੇ ਉੱਤੇ ਜਦੋਂ ਫੈਸਲੇ ਹੁੰਦੇ ਆ ਵੀ ਇਹਦੇ ਨਾਲ ਸਮੱਸਿਆ ਹੀ ਵੱਧਦੀ ਆ, ਕੋਈ ਇਸ ਦੇ ਨਾਲ ਹੱਲ ਜਿਹੜਾ ਆ ਉਹ ਬਣਦਾ ਨਹੀਂ ਆ। ਸਾਰੇ ਜਾਣੇ ਇੱਕ ਹਿਸਾਬ ਦੇ ਨਾਲ ਆਪੋ ਆਪਣੀ ਜਿਹੜੀ ਗੱਲ ਮਨਾਉਣ ਦੇ ਲਈ ਲੱਗੇ ਹੋਏ ਨੇ। ਅਤੇ ਕੱਲ੍ਹ ਜਿਹੜੇ ਆ ਇਹ ਵੀ ਗੱਲਾਂ ਆ ਰਹੀਆਂ ਸੀ ਵੀ ਸ਼ਾਇਦ ਵੀਰਵਾਰ ਨੂੰ, ਇਸ ਵੀਰਵਾਰ ਨੂੰ ਪਰਸੋਂ ਨੂੰ ਸ਼ਾਇਦ ਕੋਈ ਗੱਲਬਾਤ ਹੋਵੇ, ਪਰ ਜਿਹੜੇ ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀ ਲੋਕ ਨੇ ਉਹ ਜਿਹੜੇ ਇਹ ਇਸ਼ਾਰਾ ਕਰ ਰਹੇ ਆ ਵੀ ਇਹ ਜਨਵਰੀ ਦੇ ਵਿੱਚ ਤੱਕ ਜਿਹੜੀ ਸ਼ਟਡਾਊਨ ਆ ਉਹ ਨਵੇਂ ਸਾਲ ਦੇ ਵਿੱਚ ਤੱਕ ਵੀ ਜਿਹੜੀ ਉਹ ਜਾ ਸਕਦੀ ਆ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਕਲੀਅਰ ਕਰਤਾ ਵੀ ਬਾਰਡਰ ਵਾਲ ਦੇ ਲਈ ਫੰਡਿੰਗ ਤੁਸੀਂ ਦਓਗੇ ਤਾਂ ਹੀ ਜਿਹੜਾ ਸ਼ਟਡਾਊਨ ਆ ਉਹ ਓਪਨ ਹੋਊਗਾ। ਸੋ ਦੇਖਦੇ ਹਾਂ ਵੀ ਹੁਣ ਕੀ ਬਣੂਗਾ, ਕਿਉਂਕਿ ਅਗਲੇ ਸਾਲ ਤਾਂ ਇਹ ਵੀ ਹੈ ਹਰਜੋਤ ਸਿੰਘ ਜੀ ਨਵੀਂ ਕਾਂਗਰਸ ਵੀ ਜਿਹੜੀ ਆ ਜਾਣੀ ਹੈ, ਜਿਸ ਦੇ ਵਿੱਚ ਮੈਜੋਰਟੀ ਫਿਰ ਡੈਮੋਕ੍ਰੇਟਸ ਦੀ ਉੱਧਰ ਹਾਊਸ ਦੇ ਵਿੱਚ ਹੋ ਜਾਣੀ ਆ, ਸੈਨੇਟ ਵਿੱਚ ਮੈਜੋਰਟੀ ਜਿਹੜੀ ਇਹਨਾਂ ਦੀ ਥੋੜ੍ਹੀ ਜਿਹੜੀ ਉੱਧਰ ਵੱਧ ਜਾਣੀ ਆ। ਸੋ ਲੈਟਸ ਸੀ ਇਸ ਪੂਰੇ ਓਵਰਆਲ ਮਸਲੇ ਦੇ ਵਿੱਚ ਕੀ ਬਣਦਾ ਹੈਗਾ। ਸੋ ਬਿਲਕੁਲ ਕਈ ਜਿਹੜੇ ਏਰੀਆਜ਼ ਹੈਗੇ ਆ ਜਾਂ ਜਿਹੜੇ ਪਾਰਕਸ ਆ ਉਹ ਸਟੇਟਸ ਜਾਂ ਕਈ ਵਲੰਟੀਅਰ ਆਰਗੇਨਾਈਜੇਸ਼ਨਸ ਜਾਂ ਚੈਰੀਟੇਬਲ ਗਰੁੱਪ ਆ ਉਹ ਓਪਨ ਰੱਖ ਰਹੇ ਆ। ਐਰੀਜ਼ੋਨਾ ਅਤੇ ਯੂਟਾ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਜਿਹੜਾ ਗ੍ਰੈਂਡ ਕੈਨੀਅਨ, ਜ਼ੀਓਨ ਆਰਚਸ, ਬਰਾਈਸ ਕੈਨੀਅਨ ਅਤੇ ਜ਼ੀਓਨ ਨੈਸ਼ਨਲ ਪਾਰਕ ਆ ਉਹਨਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਆ। ਅਤੇ ਜਿਹੜੇ ਸਟੇਟ ਆ ਉਹ ਮਨੀ ਸਪੈਂਡ ਕਰ ਰਹੀ ਹੈਗੀ ਆ। ਨੋਨ ਪ੍ਰੋਫਿਟ ਕੁਛ ਆਰਗੇਨਾਈਜੇਸ਼ਨਾਂ ਤਾਂ ਕਿ ਵੀ ਜਿੰਨਾ ਚਿਰ ਇਹ ਗਵਰਨਮੈਂਟ ਸ਼ਟਡਾਊਨ ਆ, ਕਿਉਂਕਿ ਲੋਕਾਂ ਨੇ ਪਲਾਨ ਬਣਾਏ ਹੁੰਦੇ ਆ, ਉਹ ਉੱਥੇ ਜਾ ਕੇ ਦੇਖ ਸਕਣ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਛੁੱਟੀਆਂ ਆ ਉਹ ਖਰਾਬ ਨਾ ਹੋਣ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਇੰਡੋਨੇਸ਼ੀਆ ਦੇ ਵਿੱਚ ਜਿਹੜੀ ਸੁਨਾਮੀ ਆਈ ਸੀ ਉਸ ਦੇ ਵਿੱਚ ਉਸ ਦੇ ਕਰਕੇ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਵਾਧਾ ਹੋ ਚੁੱਕਾ ਆ। 429 ਲੋਕ ਅਧਿਕਾਰਤ ਤੌਰ ਦੇ ਉੱਤੇ ਮਾਰੇ ਜਾਣ ਦੀ ਉਹਨਾਂ ਦੀ ਪੁਸ਼ਟੀ ਹੋ ਚੁੱਕੀ ਆ, ਅਤੇ ਅਜੇ ਵੀ ਕਈ ਲੋਕ 150 ਤੋਂ ਵੱਧ ਲੋਕ ਜਿਹੜੇ ਆ ਉਹ ਲਾਪਤਾ ਦੱਸੇ ਜਾਂਦੇ ਨੇ। 16,000 ਤੋਂ ਵੱਧ ਲੋਕ ਜਿਹੜੇ ਆ ਘਰੋਂ ਬੇਘਰ ਹੋ ਚੁੱਕੇ ਆ। ਸਮੁੰਦਰ ਦੇ ਵਿੱਚ, ਮਹਾਸਾਗਰ ਦੇ ਵਿੱਚ ਜਵਾਲਾਮੁਖੀ ਫਟਣ ਦੇ ਕਰਕੇ
ਇਹ ਜਿਹੜੀ ਆ ਸੁਨਾਮੀ ਆਈ ਜਿਸ ਦੇ ਬਾਰੇ ਕਿਸੇ ਨੂੰ ਵੀ ਪਤਾ ਨਾ ਲੱਗਾ, ਕਿਉਂਕਿ ਸੈਂਸਰ ਜਿਹੜੇ ਆ ਉਹ ਅਰਥਕਵੇਕ ਨੂੰ ਮੋਨੀਟਰ ਕਰਨ ਦੇ ਲਈ ਸੀਗੇ। ਇਹ ਵੋਲਕੈਨੋ ਜਿਹੜੀ eruption ਹੈ ਜਵਾਲਾਮੁਖੀ ਦੇ ਫਟਣ ਵਾਲੇ ਪਾਸੇ ਨੂੰ ਕਿਸੇ ਦਾ ਵੀ ਧਿਆਨ ਨਹੀਂ ਸੀ, ਚੇਤਾ ਨਹੀਂ ਸੀ, ਅਤੇ ਜਿਸ ਕਰਕੇ ਤਕਰੀਬਨ ਦੇਖੋ 450 ਲੋਕ ਜਿਹੜੇ ਆ ਉਹ ਮਾਰੇ ਜਾ ਚੁੱਕੇ ਨੇ। ਇਹ ਵੋਲਕੈਨੋ ਜਵਾਲਾਮੁਖੀ ਫਟਣ ਦੇ ਕਰਕੇ ਹੀ ਨਵੇਂ ਟਾਪੂ ਜਿਹੜੇ ਆ ਉਹ ਵੀ ਬਣਦੇ ਨੇ, ਪਰ ਉਹ ਇਸ ਤਰੀਕੇ ਦੇ ਨਾਲ ਭਾਰੀ ਨੁਕਸਾਨ ਵੀ ਜਿਹੜਾ ਆ ਉਹ ਕਰ ਜਾਂਦੇ ਨੇ। ਅਤੇ ਇਸ ਟਾਈਮ ਰਾਹਤ ਕਾਰਜਾਂ ਦੇ ਵਿੱਚ ਉੱਥੋਂ ਦੀ ਸਰਕਾਰ ਅਤੇ ਵਲੰਟੀਅਰਸ ਅਤੇ ਬਾਹਰੋਂ ਦੂਰੋਂ ਨੇੜਿਓਂ ਜਿਹੜੇ ਹੋਰ ਮੁਲਕ ਆ ਉਹ ਲੱਗੇ ਹੋਏ ਨੇ। ਅਤੇ ਇਹ ਬਹੁਤ ਹੀ ਜਿਹੜਾ ਆ ਮੰਦਭਾਗੀ ਜਿਹੜੀ ਖਬਰ ਆ ਉਹ ਵਧੀਆ। ਅਤੇ ਅਜੇ ਵੀ ਇਹ ਆਖਿਆ ਜਾ ਰਿਹਾ ਆ ਵੀ ਮਰਨ ਵਾਲਿਆਂ ਦੀ ਸੰਖਿਆ ਇੱਥੇ ਉਸ ਦੇ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੋ ਸਕਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜੇ ਪ੍ਰੈਜ਼ੀਡੈਂਟ ਜਾਂ ਗਵਰਨਰ ਹੁੰਦੇ ਆ, ਇਹਨਾਂ ਦੇ ਕੋਲ ਲੋਕਾਂ ਨੂੰ ਜਿਹੜੀ ਆ ਮਾਫ ਕਰਨ ਦੀ ਜਿਹੜੀ ਪਾਵਰ ਹੁੰਦੀ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਜਿਹੜੇ ਜੈਰੀ ਬਰਾਊਨ ਆ, ਉਹਨਾਂ ਨੇ ਕਾਫੀ ਲੋਕਾਂ ਨੂੰ ਜਿਹੜੀ ਆ ਮਾਫ ਕੀਤਾ ਹੈਗਾ ਆ। ਉਹਦੇ ਵਿੱਚ ਇੱਕ ਜਿਹੜਾ ਬਹੁਤ ਪ੍ਰੋਮੀਨੈਂਟ ਬੰਦਾ ਆਇਆ ਹੈਗਾ ਜਿਹਦਾ ਨਾਮ ਕੈਬਨ ਕੂਪਨ ਕਰਕੇ ਆ। ਕੈਬਨ ਕੂਪਰ ਜਿਹੜਾ ਆ 1983 ਦੇ ਵਿੱਚ ਚਾਈਨੋ ਹਿਲਸ ਦੇ ਵਿੱਚ ਉਸਨੇ ਜਿਹੜੇ 4 ਲੋਕਾਂ ਦਾ ਕਤਲ ਕੀਤਾ ਸੀ, ਅਤੇ ਉਹਦਾ ਜਿਹੜਾ ਆ ਗਵਰਨਰ ਜੈਰੀ ਬਰਾਊਨ ਆ ਉਹਨਾਂ ਵੱਲੋਂ DNA ਟੈਸਟ ਦੁਬਾਰਾ ਕੀ ਆਰਡਰ ਕੀਤਾ ਗਿਆ ਆ, ਕਿਉਂਕਿ ਇਸ ਨੇ ਮੀਡੀਆ ਅਟੈਂਸ਼ਨ ਬਹੁਤ ਲਈ ਸੀ। ਬਹੁਤ ਸਾਰੇ ਲੋਕਾਂ ਨੇ ਇਹ ਵੀ ਸੋਚਿਆ ਸੀ ਵੀ ਇਹਨੂੰ ਜਿਹੜਾ ਆ, ਕਿਉਂਕਿ ਕਾਲੇ ਮੂਲ ਦਾ ਬੰਦਾ ਸੀ, ਇਹਨੂੰ ਇੱਕ ਤਰ੍ਹਾਂ ਨਾਲ ਫਰੇਮ ਕੀਤਾ ਗਿਆ ਹੈਗਾ ਆ। ਅਤੇ ਪਰ ਉਸ ਟਾਈਮ ਤੋਂ ਹੀ ਇਹ ਜੇਲ੍ਹ ਦੇ ਵਿੱਚ ਹੈਗਾ 1985 ਦੇ ਲਾਗੇ ਛਾਗੇ ਤੋਂ। ਅਤੇ ਹੁਣ ਜਿਹੜਾ ਆ ਦੁਬਾਰਾ ਕਿ ਜਿਹੜਾ DNA ਟੈਸਟ ਆਰਡਰ ਕੀਤੇ ਆ, ਅਤੇ ਉਹਦੇ ਜਿਹੜੇ ਅਟੋਰਨੀ ਆ ਉਹ ਕਹਿੰਦੇ ਵੀ ਮੈਨੂੰ ਗਰੰਟੀ ਆ ਵੀ ਜਿਹੜਾ ਮੇਰਾ ਜਿਹੜਾ ਕਲਾਇੰਟ ਆ ਉਹ ਇਸ ਜਿਹੜਾ ਘਿਨਾਉਣੇ ਕੰਮ ਦੇ ਵਿੱਚ ਉਹਨੂੰ ਅੰਦਰ ਕੀਤਾ ਗਿਆ ਸੀ ਉਹ ਤੋਂ ਫਰੀ ਹੋਏਗਾ। ਜੀ ਅਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਖਬਰਾਂ ਉਹ ਲੈ ਕੇ ਹਾਜ਼ਰ ਹੁੰਦੇ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805।
ਸੈਕਰਾਮੈਂਟੋ ਨੋਥੋਮਸ ਏਰੀਆ ਦੇ ਵਿੱਚ ਬਹੁਤ ਜਲਦ ਖੁੱਲਣ ਜਾ ਰਿਹਾ ਹੈ ਇੰਡੀਅਨ ਗਰੋਸਰੀ ਆਊਟਲੈਟ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਤਾਜ਼ੀਆਂ ਸਬਜ਼ੀਆਂ, ਮਠਿਆਈਆਂ ਅਤੇ ਤਾਜ਼ਾ ਮੀਟ ਵੀ ਲੈ ਸਕਦੇ ਹੋ। ਇਹ ਸਟੋਰ ਬਹੁਤ ਹੀ ਖੁੱਲਾ ਡੁੱਲਾ ਅਤੇ ਸਾਫ਼ ਸੁਥਰਾ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਚੰਦਨ ਸਾਗਰ 3024197889, 302 419 7899, ਪਰਮਜੀਤ ਕੰਗ 9164704410, 916 470 4410। स्टोर कैलिफोर्निया फैमिली फिटनेस ਦੇ ਬਿਲਕੁਲ ਨੇੜੇ ਹੈ। ਇੰਡੀਅਨ ਗਰੋਸਰੀ ਆਊਟਲੈਟ 2101 ਨਥੋਮਸ ਕ੍ਰਾਸਿੰਗ ਡਰਾਈਵ ਨੰਬਰ 300 ਸੈਕਰਾਮੈਂਟੋ। मेरा नाम है रमनी कोटामी। आओ जी आओ, बातें पाओ, नच्चो टप्पो, सामने आओ, आप सुनो, दूसरों को सुनाओ, पंजाबी रेडियो यूएसए। ਇਮੀਗ੍ਰੇਸ਼ਨ ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਪਲੈਟੀਨਮ ਐਕਸਪ੍ਰੈਸ ਯੂਬਾ ਸਿਟੀ ਇਸ ਮੌਕੇ ਕਲਾਸ A ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਹਾਇਰ ਕਰ ਰਹੇ ਹਨ। ਕਾਲ ਅਮਿਤ ਧੁੱਗਾ 5309237927। ਕੰਪਨੀ ਡਰਾਈਵਰਜ਼ ਡਰਾਈਵ ਐਨ 50 ਸੈਂਟ ਪਰ ਮਾਈਲ। ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਨੂੰ ਵੀਕਲੀ ਪੇ ਹਰ ਸੋਮਵਾਰ ਨੂੰ। ਬ੍ਰਾਂਡ ਨਿਊ 2019 ਟਰੱਕਸ, ਡੈਡੀਕੇਟਿਡ ਹਾਈ ਪੇਇੰਗ ਵੈਸਟਰਨ 11 ਸਟੇਟਸ ਦੇ ਲੋਡ ਹਨ। ਫਿਊਲ ਕਾਰਡਸ, ਟ੍ਰੇਲਰਸ ਫॉर ਰੈਂਟ, 24/7 ਡਿਸਪੈਚ ਸਪੋਰਟ। ਵੀਕਐਂਡਸ ਤੇ ਘਰ ਆ ਸਕਦੇ ਹੋ। 401k ਅਤੇ ਹੈਲਥ ਬੈਨੀਫਿਟਸ ਪਲਾਨਸ ਵੀ ਮਿਲਣਗੇ। ਪਲੈਟੀਨਮ ਐਕਸਪ੍ਰੈਸ ਯੂਬਾ ਸਿਟੀ। ਕਾਲ ਅਮਿਤ ਧੁੱਗਾ 530 923 7927 5309237927। ਜੱਟ ਨੇ ਸਤਿ ਸ਼੍ਰੀ ਅਕਾਲ ਜੀ, ਬਿੱਲੋ ਜੱਟ ਨੇ ਟਰਾਲ, ਮੈਂ ਬੱਬੂ ਮਾਨ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸ। ਕਾਲੇ ਦੇ ਗੋਤ ਲਖਾਉਣਾ ਏ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ ਸਰੋਤਿਆਂ ਨੂੰ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਆਪਾਂ ਵੱਧਦੇ ਹਾਂ ਤੇ ਨਾਲ ਹੀ ਜੇ ਤੁਸੀਂ ਵੀ ਕੋਈ ਆਪਣੇ ਵਿਚਾਰ, ਕੋਈ ਫੀਡਬੈਕ ਜੇ ਤੁਸੀਂ ਦੇਣਾ ਚਾਹੁੰਦੇ ਹੋ ਪ੍ਰੋਗਰਾਮ ਦੇ ਪ੍ਰਤੀ ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆਪਾਂ ਸ਼ੇਅਰ ਕਰਦੇ ਹਾਂ, ਜਿਹੜੀ ਕਾਬੁਲ ਦੇ ਵਿੱਚ ਕੱਲ੍ਹ ਆਪਾਂ ਦੱਸਿਆ ਸੀਗਾ ਵੀ ਇੱਕ ਸਰਕਾਰੀ ਕੰਪਲੈਕਸ ਦੇ ਵਿੱਚ ਜਿਹੜੇ ਕੁਛ ਗਨਮੈਨ ਬੰਦੂਕਧਾਰੀ ਲੋਕ ਜਿਹੜੇ ਵੜ ਗਏ ਸੀ ਕਾਬੁਲ ਅਫਗਾਨਿਸਤਾਨ 'ਚ, ਅਤੇ ਬਾਹਰ ਇੱਕ ਬੰਬ ਧਮਾਕਾ ਵੀ ਹੋਇਆ ਸੀ। ਉਸ ਦੇ ਵਿੱਚ ਖਬਰ ਦੇ ਵਿੱਚ ਅਪਡੇਟ ਇਹ ਆ ਰਹੀ ਹੈ ਵੀ ਕੁੱਲ 43 ਲੋਕ ਇਸ ਹਮਲੇ ਦੇ ਵਿੱਚ ਮਾਰੇ ਗਏ ਨੇ ਅਤੇ ਅਜੇ ਤੱਕ ਕਿਸੇ ਨੇ ਵੀ ਜ਼ਿੰਮੇਵਾਰੀ ਲਈ ਨਹੀਂ ਆ ਵੀ ਇਹ ਹਮਲਾ ਜਿਹੜਾ ਆ ਉਹ ਕਿਸ ਨੇ ਕੀਤਾ ਆ। ਅਤੇ ਸਾਲ ਦੇ ਅਖੀਰ ਦੇ ਵਿੱਚ ਜਿਹੜਾ ਕਹਿ ਲਓ ਵੀ ਇਹ ਵਨ ਆਫ ਦਾ ਡੈਡਲੀਐਸਟ, ਸਭ ਤੋਂ ਜ਼ਿਆਦਾ ਮਾਰੂ ਹਮਲਿਆਂ ਦੇ ਵਿੱਚੋਂ ਇੱਕ ਜਿਹੜਾ ਉਹ ਸੀਗਾ। ਅਚਾਨਕ ਕਹਿੰਦੇ ਆ ਵੀ ਉਹ ਉੱਥੇ ਬੰਦੂਕਾਂ ਲੈ ਕੇ ਅੰਦਰ ਉਸ ਬਿਲਡਿੰਗ ਦੇ ਵਿੱਚ, ਪਬਲਿਕ ਵਰਕਸ ਦੀ ਜਿਹੜੀ ਬਿਲਡਿੰਗ ਉਸ ਦੇ ਵਿੱਚ ਉਹ ਵੜ ਗਏ ਸੀ ਅਤੇ ਜਿੱਥੇ ਉਹਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਬਾਹਰ ਇੱਕ ਕਾਰ ਬੰਬ ਧਮਾਕਾ ਵੀ ਜਿਹੜਾ ਹੈ ਉਹ ਹੋਇਆ ਸੀਗਾ। ਸੋ ਅਫਗਾਨਿਸਤਾਨ ਦੇ ਵਿੱਚੋਂ ਇਹ ਆਪਣੇ ਅਮਰੀਕਾ ਦੇ ਮੁਲਕ ਦੇ ਨਾਲ ਸੰਬੰਧਿਤ ਇਹ ਖਬਰ ਆ ਵੀ ਉੱਥੋਂ ਦੇ ਜਿਹੜੇ ਫੌਜੀ ਤੈਨਾਤ ਨੇ ਉਹਨਾਂ ਦੀ ਸੰਖਿਆ ਨੂੰ ਕਾਫੀ ਜਿਹੜਾ ਉੱਥੋਂ ਘਟਾਇਆ ਜਾ ਸਕਦਾ ਆ। ਕੁਛ ਦਿਨ ਪਹਿਲਾਂ ਹੀ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਇਸ ਦੇ ਵੱਲ ਇਸ਼ਾਰਾ ਕੀਤਾ ਸੀ। ਜੀ ਹਾਂ, ਸੋ ਮੋਸਟਲੀ ਕਹਿੰਦੇ ਜਿਹੜੇ ਉਹ ਗਵਰਨਮੈਂਟ ਦੇ ਇੰਪਲਾਈ ਸੀ 40 ਦੇ ਕਰੀਬ,
ਤਿੰਨ ਬੰਦੇ ਜਿਹੜੇ ਹੈਗੇ ਆ ਉਹ ਜਿਹੜੇ ਗਨਮੈਨ ਸੀਗੇ ਉਹ ਮਾਰੇ ਗਏ ਆ। ਸੋ 43 ਬੰਦੇ ਜਿਹੜੇ ਮਾਰੇ ਗਏ ਆ, 29 ਦੇ ਕਰੀਬ ਫੱਟੜ ਹੋਏ ਹੈਗੇ ਆ। ਸਭ ਤੋਂ ਵੱਡਾ ਜਿਹੜਾ ਇਹ ਇੱਕ ਤਰ੍ਹਾਂ ਨਾਲ ਇਸ ਸਾਲ ਦਾ ਅਟੈਕ ਸੀਗਾ ਗਵਰਨਮੈਂਟ ਦੀ ਜਿਹੜੀ ਬਿਲਡਿੰਗ ਆ ਉਹਦੇ ਉੱਤੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆਉਂਦੀ ਆ, ਜਿੱਦਾਂ ਹੁਣ ਸੀਰੀਆ ਦੇ ਵਿੱਚੋਂ ਅਮਰੀਕੀ ਫੌਜ ਜਿਹੜੀ ਆ ਉਹ ਵਾਪਸ ਆ ਰਹੀ ਆ। ਇਸ ਦੇ ਉੱਤੇ ਜਿਹੜੇ ਡਿਫੈਂਸ ਸੈਕਟਰੀ ਆ ਜਿਨ੍ਹਾਂ ਦੇ ਅਖੀਰਲੇ ਕੁਛ ਦਿਨ ਬਾਕੀ ਨੇ, ਉਹਨਾਂ ਨੇ ਹਸਤਾਖਰ ਕਰ ਦਿੱਤੇ ਸੀਗੇ ਵਾਪਸ ਲਾਉਣ ਤੋਂ। ਪਰ ਜਾਣ ਤੋਂ ਪਹਿਲਾਂ ਜਿਹੜੇ US ਮਿਲਟਰੀ ਦੇ ਦੁਆਰਾ ਜਿਹੜੀ ਇੱਕ ਉਹਨਾਂ ਦੀ ਜਿਹੜੀ ਕੋਲੀਸ਼ਨ ਹੈ, ਉਹਨਾਂ ਨੇ ਆਈਸਿਸ ਦੇ ਜਿਹੜੇ ਟਾਰਗੇਟ ਸੀਗੇ ਉਹਨਾਂ ਦੀਆਂ ਕਹਿ ਲਓ ਵੀ ਜਿੱਥੇ ਰਹਿੰਦੇ ਸੀਗੇ ਉੱਥੇ ਹਮਲੇ ਕੀਤੇ ਆ, ਅਤੇ ਕਹਿੰਦੇ ਸੈਵਰਲ 100 ਫਾਈਟਰਸ ਜਿਹੜੇ ਆ ਉਹਨਾਂ ਨੂੰ ਇਹਨਾਂ ਸਟਰਾਈਕਸ ਦੇ ਨਾਲ ਉੱਥੇ ਮਾਰ ਮੁਕਾਇਆ ਆ। ਸੋ ਇਹ ਜਿਹੜਾ ਆ ਅਮਰੀਕਾ ਅਤੇ ਉਸਦੇ ਸਹਿਯੋਗੀ ਜਿਹੜੇ ਅਲਾਈਜ਼ ਆ ਉਹਨਾਂ ਦੀਆਂ ਆਰਮੀਜ਼ ਦੇ ਦੁਆਰਾ ਮਿਲ ਜੁਲ ਕੇ ਇਹ ਅਟੈਕਸ ਕੀਤੇ ਗਏ ਆ। 16 ਤੋਂ ਲੈ ਕੇ 22 ਦਸੰਬਰ ਤੱਕ ਜਿਹੜੇ ਲਗਾਤਾਰ ਕੋਆਰਡੀਨੇਟਿਡ ਹਮਲੇ ਆਈਸਿਸ ਦੀਆਂ ਜਿਹੜੀਆਂ ਥਾਵਾਂ ਦੇ ਉੱਤੇ ਉਹਨਾਂ ਨੇ ਕੀਤੇ ਆ, ਜਿਸ ਦੇ ਵਿੱਚ ਕਈ 100 ਜਿਹੜੇ ਫਾਈਟਰਸ ਆਈਸਿਸ ਦੇ ਜਿਹੜੇ ਕਹਿੰਦੇ ਆ ਉਹ ਮਾਰ ਦਿੱਤੇ ਗਏ ਆ। ਜੀ ਬਿਲਕੁਲ। ਸੋ ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ ਭੁਲੇਖਾ ਹੀ ਦਿੱਤਾ ਗਿਆ। ਇੱਧਰੋਂ ਸਟੇਟਮੈਂਟ ਦੇ ਦਿੱਤੀ ਵੀ ਅਸੀਂ ਬਾਹਰ ਆ ਰਹੇ ਹਾਂ ਉੱਥੋਂ ਸੀਰੀਆ ਤੋਂ, ਅਤੇ ਦੂਸਰੇ ਪਾਸੇ ਆ ਜਿਹੜਾ ਇੱਕ ਮੈਸਿਵ ਅਟੈਕ ਜਿਹੜਾ ਆ US ਦੀਆਂ ਜਿਹੜੀਆਂ ਫੋਰਸਿਸ ਹੈਗੀਆਂ ਆ ਉਹਨਾਂ ਵੱਲੋਂ ਕਰ ਦਿੱਤਾ ਗਿਆ, ਜਿਹਦੇ ਵਿੱਚ 100s ਕਹਿੰਦੇ ਆ ਜਿਹੜੇ ਉਹਨਾਂ ਦੇ ਫਾਈਟਰ ਆ ਉਹ ਮਾਰੇ ਗਏ। ਖਾਸ ਕਰਕੇ ਕਹਿੰਦੇ ਜਿਹੜੇ ਉਹਨਾਂ ਦਾ ਆਈਸਿਸ ਦਾ ਜਿਹੜਾ ਫਾਈਨੈਂਸ਼ੀਅਲ ਸੈਂਟਰ ਸੀਗਾ ਈਸਟਰਨ ਸੀਰੀਆ ਦੇ ਵਿੱਚ, ਉਹ ਜਿਹੜਾ ਆ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈਗਾ ਆ। ਜੀ। ਸੋ ਭੁਲੇਖਾ ਤਾਂ ਨਹੀਂ, ਚਲੋ ਉਹ ਤਾਂ ਵਾਪਸ ਅਮਰੀਕਾ ਵਾਲੇ ਤਾਂ ਆ ਹੀ ਰਹੇ ਆ। ਉੱਥੇ ਜਿਹੜੀਆਂ ਹੋਰ ਐਲਾਈਜ਼ ਦੇ ਜਿਹੜੇ ਫੌਜੀ ਆ ਉਹ ਦੇਖਦੇ ਆ ਵੀ ਉਹ ਕਿੰਨਾ ਚਿਰ ਉੱਥੇ ਟਿਕਣਗੇ, ਕਿਉਂਕਿ ਫਰਾਂਸ ਵਾਲੇ ਫੌਜੀ ਜਿਹੜੇ ਕਾਫੀ ਨਾਖੁਸ਼ ਜਿਹੜੇ ਨਜ਼ਰ ਆਏ ਆ। ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਆ ਮੈਕਰੋਨ, ਉਹਨਾਂ ਨੇ ਵੀ ਇਨਫੈਕਟ ਜਿਹੜੀ ਉਹ ਤਾੜਨਾ ਲਾਈ ਸੀਗੀ ਰਾਸ਼ਟਰਪਤੀ ਟਰੰਪ ਨੂੰ ਵੀ ਤੁਹਾਨੂੰ ਬਗੈਰ ਕਿਸੇ ਨਾਲ ਸਲਾਹ ਕੀਤੇ, ਖਾਸ ਕਰਕੇ ਆਪਣੇ ਐਲਾਈਜ਼ ਦੇ ਨਾਲ ਜਿਹੜੇ ਤੁਹਾਡੇ ਕਰਕੇ ਉੱਥੇ ਆਪਣੀ ਫੌਜ ਘੱਲੀ ਬੈਠੇ ਆ, ਵੀ ਉਹਨਾਂ ਨਾਲ ਸਲਾਹ ਕਰਕੇ ਜਿਹੜਾ ਇਹ ਤੁਹਾਨੂੰ ਫੈਸਲਾ ਲੈਣਾ ਚਾਹੀਦਾ ਸੀ ਉੱਥੋਂ ਬਾਹਰ ਨਿਕਲਣ ਦਾ। ਜੀ। ਅਗਲੀ ਖਬਰ ਵੱਲ ਚਲੀਏ। ਜਿਹੜੀ ਇਹ ਖਬਰ ਆ ਰਹੀ ਆ, ਸਰੋਤਿਆਂ ਨੂੰ ਯਾਦ ਹੋਊਗਾ ਓਟੋ ਵਾਰਮਬੀਅਰ ਜਿਹੜਾ ਆ ਉਹਦੀ ਜਿਹੜੀ ਮੌਤ ਹੋ ਗਈ ਸੀ ਨਾਰਥ ਕੋਰੀਆ ਵੱਲੋਂ। ਉਹਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਕਿਡਨੈਪ ਕੀਤਾ ਗਿਆ ਸੀ ਜਦੋਂ ਉਹ ਉੱਥੇ ਵਿਜ਼ਿਟ ਕਰ ਰਿਹਾ ਸੀ। ਯੂਨੀਵਰਸਿਟੀ ਆਫ ਵਰਜੀਨੀਆ ਦਾ ਜਿਹੜਾ ਸਟੂਡੈਂਟ ਆ, ਅਤੇ ਉਹਦੀ ਜਦੋਂ ਇੱਥੇ ਆ ਕੇ USA 'ਚ ਮੌਤ ਹੋ ਗਈ ਸੀ, ਅਤੇ ਉਸ ਦੇ ਪੇਰੈਂਟਸ ਵੱਲੋਂ $1.05 ਬਿਲੀਅਨ ਦਾ ਜਿਹੜਾ ਪੋਨੀਟਿਵ ਡੈਮੇਜਸ ਅਤੇ $46 ਮਿਲੀਅਨ ਦੀ ਸਫਰਿੰਗ ਦਾ ਜਿਹੜਾ ਸੂਹ ਆ ਉਹ ਨਾਰਥ ਕੋਰੀਆ 'ਤੇ ਕੀਤਾ ਗਿਆ ਸੀ। ਹੁਣ ਇੱਕ ਜੱਜ ਨੇ ਜਿਹੜੀ ਆ US ਡਿਸਟ੍ਰਿਕਟ ਕੋਰਟ ਜੱਜ ਜਿਹੜੀ ਬੈਰਲ ਹੋਵਿਲ ਆ ਵਾਸ਼ਿੰਗਟਨ ਦੇ ਵਿੱਚ, ਉਸ ਨੇ ਰੂਲ ਕੀਤਾ ਆ ਵੀ ਨਾਰਥ ਕੋਰੀਆ ਨੂੰ $501 ਮਿਲੀਅਨ ਜਿਹੜਾ ਆ ਇਸ ਲਾ ਸੂਟ ਜਿਹੜਾ ਆ ਇਹਦੇ ਵਿੱਚ ਦੇਣਾ ਪਏਗਾ। ਅਤੇ ਇਹ ਦੇਖੋ ਹੁਣ ਜਿਹੜਾ ਇਹ ਨਾਰਥ ਕੋਰੀਆ ਅਤੇ US ਦੇ ਰਿਲੇਸ਼ਨ ਦੇ ਵਿੱਚ ਵੀ ਇਸ ਰੂਲਿੰਗ ਦੇ ਨਾਲ ਥੋੜ੍ਹਾ ਕੁਛ ਨਾ ਕੁਛ ਅਸਰ ਪਊਗਾ। ਜੀ। ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਦੇ ਨਾਲ ਕੋਈ ਚੰਗੇ ਸੰਬੰਧ ਤਾਂ ਹੈਗੇ ਨਹੀਂ ਆ, ਅਤੇ ਨਾਰਥ ਕੋਰੀਆ ਵਾਲੇ ਇੰਨੇ ਡਾਲਰ ਜਿਹੜੇ ਉਹ ਦੇ ਦੇਣਗੇ, ਇਹ ਦੇਖਦੇ ਆ ਵੀ ਅਮਰੀਕਾ ਦਾ ਕੋਰਟ ਇੱਥੇ ਬੈਠਾ ਤਾਂ ਕਹੀ ਜਾਂਦਾ ਵੀ ਉਹ ਦੇਣਗੇ ਕਿ ਨਹੀਂ ਦੇਣਗੇ, ਇਹ ਦੇਖਣ ਵਾਲੀ ਗੱਲ ਰਹੂਗੀ। ਹੁਣ ਇਹ ਪਤਾ ਲੱਗੂਗਾ ਵੀ ਰਾਸ਼ਟਰਪਤੀ ਟਰੰਪ ਦੇ ਉਹਨਾਂ ਦੇ ਸੰਬੰਧ ਜਿਹੜੇ ਕਿੱਦਾਂ ਦੇ ਉੱਦਾਂ ਦੇ ਜਿਹੜੇ ਲੀਡਰ ਆ ਉਹਨਾਂ ਦੇ ਨਾਲ ਬਣੇ ਪਏ ਨੇ। ਅਗਲੇ ਜਿਹੜੀ ਖਬਰ ਉਸ ਦੇ ਵੱਲ ਵੱਧਦੇ ਆ, ਪਰ ਉਸ ਤੋਂ ਪਹਿਲਾਂ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਸੁਖੀ ਚਾਹਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ ਤੇ ਮੈਰੀ ਕ੍ਰਿਸਮਸ, ਹੈਪੀ ਹੌਲੀਡੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਬਹੁਤ ਹੈਪੀ ਹੌਲੀਡੇਜ਼ ਟੂ ਯੂ ਜੀ, ਥੈਂਕ ਯੂ ਜੀ। ਦੇਖੋ ਜੀ, ਮੈਂ ਜਦੋਂ ਦਾ ਇੱਥੋਂ ਸੈਨ ਹੋਜੇ ਤੋਂ ਚੱਲਿਆ ਹੈਗਾ, ਸੈਕਰਾਮੈਂਟੋ ਕ੍ਰਾਸ ਕਰ ਗਿਆ ਹੈਗਾ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਹੈਗਾ, ਸੁਣ ਰਿਹਾ ਹੈਗਾ ਜੀ। ਨਾਟ ਓਨਲੀ ਅੱਜ ਸੁਣ ਰਿਹਾ ਹੈਗਾ, ਮੈਂ ਹਮੇਸ਼ਾ ਸੁਣਦਾ ਹੈਗਾ। ਇਹ ਤੁਹਾਡਾ ਇੱਕ ਮੈਂ ਗੁੱਡ ਮਾਰਨਿੰਗ ਅਮਰੀਕਾ ਦਾ ਫਾਰਮੈਟ ਜਿਹੜਾ ਹੈਗਾ, ਇੱਕ ਤੁਹਾਡਾ ਫਾਰਮੈਟ ਹੈਗਾ, ਇਸ ਵੈਰੀ ਵੈਰੀ ਇਨਫੋਰਮੇਟਿਵ। ਕਿਉਂਕਿ ਕਈ ਵਾਰੀ ਹੁੰਦੀ ਹੈ ਵੀ ਤੁਸੀਂ ਨਾ ਉਹਨੂੰ ਸਿੰਪਲੀਫਾਈ ਕਰ ਦਿੰਦੇ ਹੈਗੇ, ਜਿਹੜੇ ਬੜੇ ਕੰਪਲੈਕਸ ਮੁੱਦੇ ਹੁੰਦੇ ਹੈਗੇ ਨੇ, ਕੰਪਲੈਕਸ ਇਸ਼ੂ ਹੁੰਦੇ ਨੇ, ਡੇਲੀ ਇਸ਼ੂ ਹੁੰਦੇ ਨੇ, ਜਿਹੜੀਆਂ ਖਬਰਾਂ ਜਿਵੇਂ ਤੁਸੀਂ ਨਿਊਯਾਰਕ ਟਾਈਮ ਚੁੱਕਦਾ ਹੈਗਾ, ਵਾਸ਼ਿੰਗਟਨ ਟਾਈਮ ਚੁੱਕਦੇ ਹੈਗੇ ਨੇ, ਵੱਡੀਆਂ ਹੁੰਦੀਆਂ ਹੈਗੀਆਂ, ਉਹਨਾਂ ਨੂੰ ਤੁਸੀਂ ਸਿੰਪਲੀਫਾਈ ਕਰਕੇ ਲੋਕਾਂ ਨੂੰ ਉਹ ਕਰਦੇ ਹੈਗੇ। ਇਟਸ ਵੈਰੀ ਵੈਰੀ ਗੁੱਡ ਪ੍ਰੋਗਰਾਮ ਹੈ। ਆਈ ਰੀਅਲੀ ਐਪਰੀਸ਼ੀਏਟ ਕਿ ਤੁਸੀਂ ਇੰਨੀ ਮਿਹਨਤ ਕਰਕੇ ਸਾਰੀ ਚੀਜ਼ ਨੂੰ ਅੰਡਰਸਟੈਂਡ ਕਰਕੇ ਉਹਨੂੰ ਪੰਜਾਬੀ ਦੇ ਵਿੱਚ ਸਿੰਪਲੀਫਾਈ ਕਰਕੇ ਲੋਕਾਂ ਕੋਲ ਮੈਸੇਜ ਪਹੁੰਚਾਉਂਦੇ ਹੋ। ਆਈ ਥਿੰਕ ਯੂ ਆਰ ਦਾ ਓਨਲੀ ਵਨ ਰੇਡੀਓ ਸਟੇਸ਼ਨ
ਸਪੈਸ਼ਲੀ ਇਨ ਅਮਰੀਕਾ ਐਕਚੁਅਲੀ ਆਏ, ਤੇ ਜਿਹੜੇ ਕਿ ਲੋਕਲ ਮੁੱਦਿਆਂ ਨੂੰ ਤੇ ਨੈਸ਼ਨਲ ਮੁੱਦਿਆਂ ਨੂੰ ਪੰਜਾਬੀ ਦੇ ਵਿੱਚ ਲੋਕਾਂ ਦੇ ਤੱਕ ਪਹੁੰਚਾਉਣੇ ਹੈਗੇ ਹੋ। ਐਂਡ ਆਈ ਐਮ ਗ੍ਰੇਟਫੁਲ ਟੂ ਯੂ ਗਾਇਜ਼ ਤੇ ਬਲੈਸ ਯੂ ਕਿ ਤੁਹਾਨੂੰ ਤੁਸੀਂ ਇੱਦਾਂ ਦੇ ਪ੍ਰੋਗਰਾਮ ਹੋਰ ਵੀ ਤੁਸੀਂ ਇਹਨੂੰ ਕੈਰੀ ਔਨ ਰੱਖਿਓ। ਔਰ ਮੈਂ ਇੱਕ ਸੁਜੈਸ਼ਨ ਦੇਵਾਂਗਾ ਇਹਦੇ ਵਿੱਚ। ਜੀ 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 ਜ਼ਰੂਰ। ਉਹਦੇ ਵਿੱਚ ਜਿਹੜਾ ਜਿਵੇਂ ਗੁੱਡ ਮਾਰਨਿੰਗ ਅਮਰੀਕਾ ਦੇ ਵਿੱਚ ਫਾਰਮੈਟ ਦੇ ਵਿੱਚ ਕੋਈ ਆਪਾਂ ਗੈਸਟ ਨੂੰ ਬੁਲਾਉਂਦੇ ਨਾ, ਕਦੇ ਤੁਸੀਂ ਸਟੂਡੈਂਟਸ ਨੂੰ ਜਾਂ ਕੋਈ ਲਾਅ ਇਨਫੋਰਸਮੈਂਟ ਦਾ ਬੰਦਾ ਹੈਗਾ ਜਾਂ ਕੋਈ ਕੰਸਰਨ ਨਿਊਜ਼ ਦਾ ਬੰਦਾ ਹੈਗਾ, ਉਹਨੂੰ ਵੀ ਕਦੇ ਤੁਸੀਂ ਇਨਵਾਈਟ ਕਰਿਆ ਕਰੋ ਤਾਂ ਜੋ ਲੋਕਾਂ ਤੱਕ ਜਿਹੜੀ ਲੋਕਲ ਕਮਿਊਨਿਟੀ ਹੈਗੀ ਆਪਣੀ ਯੰਗ ਜਨਰੇਸ਼ਨ ਹੈ ਨਾ, ਉਹਨੂੰ ਪੰਜਾਬੀ ਦੇ ਨਾਲ ਥੋੜਾ ਕਨੈਕਟ ਕਰਾਇਆ ਜਾਵੇ ਹੈਗੇ। ਆਈ ਥਿੰਕ ਦੈਟ ਵਿਲ ਬੀ ਵੈਰੀ ਬੈਨੀਫੀਸ਼ੀਅਲ ਹੈ ਜੀ। ਨਹੀਂ ਬਿਲਕੁਲ ਧਿਆਨ 'ਚ ਰੱਖਾਂਗੇ। ਸੁੱਖੀ ਭਾਜੀ ਗੱਲ ਇਹ ਆ ਵੀ ਕੱਲ ਰਾਜਕਨਵੀਰ ਮੈਨੂੰ ਕਹਿੰਦਾ ਵੀ ਕੱਲ ਨੂੰ ਆਪਾਂ ਖਬਰਾਂ ਕਰਨੀਆਂ ਕਿ ਨਹੀਂ, ਤੇ ਮੈਂ ਕਿਹਾ ਵੀ ਨਹੀਂ ਖਬਰਾਂ ਤਾਂ ਆਪਾਂ ਕਰਾਂਗੇ ਹੀ, ਤੇ ਕਿਉਂਕਿ ਇੰਨੇ ਲੰਮੇ ਸਮੇਂ ਤੋਂ ਇਹ ਪ੍ਰੋਗਰਾਮ ਕਰਦੇ ਆ ਤੇ ਮੈਨੂੰ ਪਤਾ ਵੀ ਲੋਕਾਂ ਨੇ ਮਿਸ ਕਰਨੀਆਂ। ਤੇ ਥੈਂਕ ਯੂ ਤੁਹਾਡਾ, ਤੁਸੀਂ ਪ੍ਰੋਗਰਾਮ ਸੁਣਦੇ ਆ ਔਰ ਕਾਲ ਵੀ ਕੀਤੀ ਆ ਤੇ ਤੁਹਾਡਾ ਸੁਜੈਸ਼ਨ ਬਹੁਤ ਵਧੀਆ ਹੈਗਾ ਆ। ਅਸੀਂ ਪਿਛਲੇ ਸਮਿਆਂ 'ਚ ਕੁਛ ਕੁ ਇਸ਼ੂ ਦੇ ਉੱਤੇ ਟਰਾਈ ਵੀ ਕੀਤਾ ਸੀ, ਖਾਸ ਕਰਕੇ ਜਿਹੜੇ ਸੋਸ਼ਲ ਸਰਵਿਸਿਜ਼ ਨਾਲ ਇਸ਼ੂਜ਼ ਆ, ਉਹ ਆਪਣੀਆਂ ਕੁਛ ਕੁ ਕੁੜੀਆਂ ਗਵਰਨਮੈਂਟ ਦੀ ਜੋਬ ਵੀ ਕਰਦੀਆਂ, ਪਰ ਅਨਫੋਰਚੂਨੇਟ ਪਾਰਟ ਇਹ ਆ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਕੇ ਸ਼ੋਅ ਦੇ ਵਿੱਚ ਜਿਹੜੇ ਆਹ ਇਸ਼ੂ 'ਤੇ ਡਿਸਕਸ ਕਰੋ, ਤੇ ਉਹ ਕਈ ਕਰਨਾ ਨਹੀਂ ਚਾਹੁੰਦੇ ਹੈਗੇ ਵੀ ਜੀ ਅਸੀਂ ਗਵਰਨਮੈਂਟ ਦੇ ਇੰਪਲਾਈ ਆ। ਪਰ ਆਪਾਂ ਟਰਾਈ ਜ਼ਰੂਰ ਕਰਾਂਗੇ ਵੱਖ-ਵੱਖ, ਚਾਹੇ ਉਹ ਪੋਲੀਟਿਕਸ ਨਾਲ ਰਿਲੇਟਡ ਹੋਵੇ, ਚਾਹੇ ਫਾਈਨੈਂਸ ਨਾਲ, ਚਾਹੇ ਮੋਸਟਲੀ ਜਿਹੜੇ ਸੋਸ਼ਲ ਇਸ਼ੂਜ਼ ਦੇ ਨਾਲ ਹੈਗੇ ਆ। ਨਹੀਂ ਖਾਲਸਾ ਜੀ, ਇਹਦੇ ਵਿੱਚ ਆਪਾਂ ਏਦਾਂ ਕਰ ਸਕਦੇ ਹੈਗੇ ਆ, ਕੋਈ ਅੰਡਰਸਟੈਂਡ ਕਿ ਹਰ ਕੋਈ ਬੰਦਾ ਬਿਜ਼ੀ ਹੁੰਦਾ ਹੈਗਾ ਜੀ ਜੀ, ਪਰ ਉਹਨੂੰ ਆਪਾਂ ਲਾਈਨ ਦੇ ਉੱਤੇ ਹੀ ਲੈ ਸਕਦੇ ਹੈਗੇ ਆ। ਆਪਾਂ ਨੂੰ ਬਾਏ ਇਸ ਤੋਂ ਪਹਿਲਾਂ ਕਿ ਬੰਦਾ ਸਟੂਡੀਓ 'ਚ ਆਵੇ, ਕਈ ਵਾਰੀ ਬੰਦਾ ਹੈਜੀਟੇਟ ਕਰਦਾ ਹੈਗਾ, ਪਰ ਜਦੋਂ ਤੁਸੀਂ ਫਸਟ ਹੈਂਡ ਇਨਫੋਰਮੇਸ਼ਨ ਕਿਸੇ ਬੰਦੇ ਤੋਂ ਲੈਣੇ ਹੋ ਨਾ, ਉਹ ਜ਼ਿਆਦਾ ਮੈਟਰ ਕਰਦੀ ਹੈਗੀ ਹੈ ਜੀ ਜੀ। ਤੇ ਦੂਜੀ ਗੱਲ ਇਹ ਹੈਗੀ ਵੀ ਤੁਸੀਂ, ਤੁਹਾਡੇ ਪ੍ਰੋਗਰਾਮ ਦੀ ਇੱਕ ਖਾਸੀਅਤ ਇਹ ਹੈਗੀ ਹੈ ਵੀ ਤੁਸੀਂ ਦੇਖੋ ਹਰ ਇੱਕ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਪੋਲੀਟਿਕਸ, ਰਿਲੀਜੀਅਸ ਇਸ਼ੂ ਹੁੰਦੇ ਹੈਗੇ ਨੇ। ਦਿਸ ਇਜ਼ ਦਾ ਓਨਲੀ ਵਨ ਪ੍ਰੋਗਰਾਮ ਜਿਹੜਾ ਬੜਾ ਨਿਊਟਰਲ ਹੁੰਦਾ ਹੈ, ਜਿਹੜਾ ਬੜਾ ਓਪਨ ਹੁੰਦਾ ਹੈ, ਬੜਾ ਇੰਟੈਲੈਕਚੁਅਲ ਹੁੰਦਾ ਹੈਗਾ। ਉਹਦੇ ਵਿੱਚ ਕਾਫੀ ਜ਼ਿਆਦਾ ਤੁਸੀਂ ਰਿਸਰਚ ਕਰੀ ਹੁੰਦੀ ਹੈ ਸਵੇਰੇ। ਮੈਂ ਆਈ ਕੈਨ ਅੰਡਰਸਟੈਂਡ ਕਿ ਪ੍ਰੋਗਰਾਮ ਕਰਨ ਤੋਂ ਪਹਿਲਾਂ ਤੁਹਾਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੋਏਗੀ। ਆਈ ਡੋਂਟ ਥਿੰਕ ਸੋ ਐਵਰੀਬੋਡੀ ਕੈਨ ਅੰਡਰਸਟੈਂਡ ਦੈਟ ਕਿ ਇਟ ਟੇਕਸ ਲਾਸਟ ਐਫਰਟ ਐਕਚੁਅਲੀ ਟੂ ਮੇਕ ਸ਼ੋਰ ਕਿ ਤੁਸੀਂ ਕਦੇ ਕੋਈ ਗਲਤ ਗੱਲ ਨਾ ਕਹਿੰਦੇ ਹੋ, ਕੋਈ ਗਲਤ ਖਬਰ ਨਾ ਚਲੀ ਜਾਵੇ ਹੈਗੀ। ਉਹਦੇ ਉੱਤੇ ਕਾਫੀ ਤੁਸੀਂ ਰਿਸਰਚ ਕਰਦੇ ਹੈਗੇ ਹੋ, ਉਹ ਤੁਹਾਡੇ ਪ੍ਰੋਗਰਾਮ ਤੋਂ ਮੈਨੂੰ ਆਈ ਕੈਨ ਵਿਜ਼ੂਅਲਾਈਜ਼। ਥੈਂਕ ਯੂ ਸੁਖੀ ਜੀ, ਬਹੁਤ ਬਹੁਤ ਥੈਂਕ ਯੂ ਜੀ, ਬੜੀ ਮਿਹਰਬਾਨੀ ਹੌਸਲਾ ਅਫਜ਼ਾਈ ਦੇ ਲਈ। ਤੇ ਜ਼ਰੂਰ ਤੁਹਾਡੇ ਅਜੇ ਉੱਤੇ ਗੌਰ ਕਰਾਂਗੇ। ਥੈਂਕ ਯੂ ਜੀ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਅਗਲੀ ਖਬਰ ਵੱਲ ਚੱਲੀਏ। ਜਿਹੜੀ ਨਿਸ਼ਾਨ ਮੋਟਰਸ ਹੈਗੀ ਆ, ਉਹਦਾ ਜਿਹੜੇ ਐਗਜ਼ੀਕਿਊਟਿਵ ਆ ਗ੍ਰੈਗ ਕੈਲੀ, ਉਹਨਾਂ ਨੂੰ ਹੁਣ ਜਿਹੜਾ ਡਿਟੈਂਸ਼ਨ ਦੇ ਵਿੱਚ ਸੀਗੇ ਜਪਾਨ ਦੇ ਵਿੱਚ, ਉਹਨਾਂ ਨੂੰ ਬੇਲ ਦੇ ਉੱਤੇ ਜਿਹੜਾ ਛੱਡਿਆ ਗਿਆ ਆ। ਜਿਹੜੇ ਕੈਲੀ ਆ ਇਹ ਅਮਰੀਕਨ ਹੈਗੇ ਆ। 70 ਮਿਲੀਅਨ ਜੈਨ ਜਿਹੜੇ ਕਿ $6,35,600 ਬਣਦੇ ਆ, ਉਸ ਦੀ ਬੇਲ ਦੇ ਉੱਤੇ ਉਹਨੂੰ ਛੱਡਿਆ ਗਿਆ ਆ। 37 ਦਿਨ ਉਹ ਜੇਲ੍ਹ ਦੇ ਵਿੱਚ ਰਹੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਮੈਕਸੀਕੋ ਤੋਂ ਆ ਰਹੀ ਆ। ਉੱਥੋਂ ਦਾ ਇੱਕ ਗਵਰਨਰ ਅਤੇ ਇੱਕ ਜਿਹੜਾ ਸੈਨੇਟਰ ਜਿਹੜਾ ਹਸਬੈਂਡ ਆ, ਕਹਿੰਦੇ ਇੱਕ ਹੈਲੀਕਾਪਟਰ ਦੇ ਵਿੱਚ ਉਹਨਾਂ ਦੇ ਕ੍ਰੈਸ਼ ਹੋਇਆ ਅਤੇ ਉਸ ਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਆ। ਪੁਏਬਲਾ ਸੈਂਟਰਲ ਮੈਕਸੀਕੋ ਦੇ ਲਾਗੇ ਇਹ ਇੱਕ ਸ਼ਹਿਰ ਆ ਜਿੱਥੇ ਇਹ ਹਾਦਸਾ ਜਿਹੜਾ ਆ ਉਹ ਵਾਪਰਿਆ। ਮਾਰਥਾ ਅਰੀਕਾ ਅਲੋਂਸੋ ਜਿਹੜੇ ਓਪੋਜੀਸ਼ਨ ਦੇ ਇੱਕ ਕਹਿੰਦੇ ਉੱਥੋਂ ਦੀ ਇਸ ਟਾਈਮ ਮੌਜੂਦਾ ਸਰਕਾਰ ਦੀ ਓਪੋਜੀਸ਼ਨ ਦੇ ਜਿਹੜੇ ਉਹ ਹੈਗੇ ਨੇ, ਅਤੇ ਗਵਰਨਰ ਹੈਗੇ ਨੇ ਉੱਥੋਂ ਦੀ ਪੁਏਬਲਾ ਜਿਹੜੀ ਸਟੇਟ ਆ ਉਸ ਦੇ ਉੱਥੋਂ ਦੇ, ਅਤੇ ਨਾਲ ਜਿਹੜੇ ਆ ਰਾਫੇਲ ਮੋਰੇਨੋ ਉਹ ਵੀ ਸਾਬਕਾ ਪੁਏਬਲਾ ਦੇ ਗਵਰਨਰ ਜਿਹੜੇ ਹੋ ਰਹੇ ਆ, ਉਹਨਾਂ ਦਾ ਇਹ ਅਗਸਤਾ ਜਿਹੜਾ ਹੈਲੀਕਾਪਟਰ ਆ ਉਹ ਹਾਦਸਾਗ੍ਰਸਤ ਹੋ ਗਿਆ। ਜਿੱਦਾਂ ਹੀ ਟੇਕ ਆਫ ਹੋਇਆ ਉਸ ਤੋਂ ਬਾਅਦ ਦੇ ਵਿੱਚ ਅਚਾਨਕ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਕਰਕੇ ਉਹਨਾਂ ਦੀ ਮੌਤ ਹੋ ਗਈ ਆ। ਇੱਕ ਚੀਜ਼ ਜਿਹੜੀ ਇੱਧਰੋਂ ਮੈਕਸੀਕੋ ਤੋਂ ਇਹ ਵਾਰ-ਵਾਰ ਅਜਿਹੀਆਂ ਚੀਜ਼ਾਂ ਜਿਹੜੀਆਂ ਇੱਦਾਂ ਦੀ ਖਬਰ ਜਿਹੜੀ ਜ਼ਿਆਦਾ ਆਉਂਦੀ ਆ। ਬਾਕੀ ਜਿਹੜੇ ਆ ਹਰਜੋਤ ਸਿੰਘ ਜੀ, ਪਤਾ ਨਹੀਂ ਵੀ ਮੁਲਕਾਂ ਦੇ ਵਿੱਚ ਇੱਦਾਂ ਕਿੰਨਾ ਹੁੰਦਾ, ਪਰ ਮੈਕਸੀਕੋ ਤੋਂ ਅਜਿਹੀਆਂ ਖਬਰਾਂ ਖਾਸ ਕਰਕੇ ਜਿਹੜੇ ਓਪੋਜੀਸ਼ਨ ਲੀਡਰਾਂ ਦੀਆਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਜਿਹੜੀਆਂ ਆਉਂਦੀਆਂ ਵੀ ਕਦੀ ਉਹਨਾਂ ਦਾ ਜਹਾਜ਼ ਕ੍ਰੈਸ਼ ਹੋ ਜਾਂਦਾ, ਕਿਤੇ ਕੋਈ ਐਕਸੀਡੈਂਟ, ਕਿਤੇ ਕੁਛ ਹੁੰਦਾ ਆ। ਕਿਤੇ ਨਾ ਕਿਤੇ ਲੋਕ ਇਸ ਸ਼ੰਕਾ ਨਾਲ ਵੀ ਜਿਹੜੇ ਉਹ ਦੇਖਦੇ ਨੇ ਇਹਨਾਂ ਸਾਰੀਆਂ ਖਬਰਾਂ ਨੂੰ ਵੀ ਹੋ ਸਕਦਾ ਇਸ ਦੇ ਪਿੱਛੇ ਅਜਿਹੇ ਲੋਕ ਜਿਹੜੇ ਆ ਉਹ ਸ਼ਾਮਲ ਹੋਣ ਜਿਹੜੇ ਇਹਨਾਂ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਹੋਣ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੈਨੇਡਾ ਦੇ ਵਿੱਚ ਕਹਿੰਦੇ ਇੱਕ ਸਿੱਖ ਕਮਿਊਨਿਟੀ ਆਫ ਕੈਨੇਡਾ ਨਾਮ ਦੀ ਆਰਗੇਨਾਈਜੇਸ਼ਨ ਆ, ਜਿਨ੍ਹਾਂ ਨੇ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਅਤੇ ਉੱਥੇ ਦੇ ਚੀਫ ਜਨਰਲ ਜਿਹੜੇ ਆ ਕੁਆਮਰ ਜਾਵੇਦ ਬਾਜਵਾ ਜਿਹੜਾ ਆ ਉਹਨਾਂ ਨੂੰ ਸਨਮਾਨ ਕੀਤਾ ਹੈਗਾ ਆ। ਇੱਕ ਉਹਨਾਂ ਨੂੰ ਸਰਟੀਫਿਕੇਟ ਉਹਨਾਂ ਨੇ ਇਸ਼ੂ ਕੀਤਾ ਜੋ ਕਿ ਜਿਹਦੇ ਉੱਤੇ
24 ਕੈਰਟ ਗੋਲਡ ਦਾ ਐਂਬਲਮ ਲੱਗਿਆ ਹੋਇਆ ਸੀ। ਉਹਦੇ ਨਾਲ ਜਿਹੜਾ ਆ ਹਿੰਦੁਸਤਾਨ ਦੀਆਂ ਅਖਬਾਰਾਂ ਜਿਹੜੀਆਂ ਆ ਉਹਨੂੰ ਬੜਾ ਨੈਗੇਟਿਵ ਸਾਈਡ 'ਤੇ ਲੈ ਰਹੀਆਂ। ਕਹਿੰਦੇ ਭਈ ਇਹ ਸੈਪਰੇਟਿਸਟ ਗਰੁੱਪ ਹੈਗਾ ਆ। ਇੱਕ ਤਾਂ ਇਹ ਆ ਵੀ ਜਿਹੜਾ ਵੀ ਕੋਈ ਸਿੱਖ ਚਾਹੇ ਉਹ ਸਿਰਫ ਗੁਰੂ ਨਾਨਕ ਪਾਤਸ਼ਾਹ ਦੀ ਜਾਂ ਕਰਤਾਰਪੁਰ ਸਾਹਿਬ ਦੇ ਜਿਹੜੇ ਲਾਂਘੇ ਦੀ ਗੱਲ ਵੀ ਕਰਦਾ ਹੋਵੇ, ਅਤੇ ਮੈਂ ਕਹਿੰਦਾ ਵੀ ਕੋਈ ਵੀ ਸਿੱਖ ਬਾਹਰ ਦਾ ਕਿਸੇ ਇਸ਼ੂ 'ਤੇ ਵੀ ਗੱਲ ਕਰਦਾ ਹੋਵੇ ਉਹਨੂੰ ਇੱਕਦਮ ਜਿਹੜਾ ਆ ਸੈਪਰੇਟਿਸਟ ਜਿਹੜਾ ਬਣਾਇਆ ਜਾਂਦਾ ਹੈਗਾ ਆ। ਇੱਕ ਗੱਲ ਆ, ਚਲੋ ਪੋਲੀਟੀਸ਼ੀਅਨਾਂ ਨੇ ਤਾਂ ਆਪਣੀਆਂ ਰੋਟੀਆਂ ਸੇਕਣੀਆਂ ਹੀ ਹੁੰਦੀਆਂ ਕਿਸੇ ਨਾ ਕਿਸੇ ਤਰ੍ਹਾਂ ਵੋਟਾਂ ਲੈਣ ਦੇ ਲਈ। ਆਪਾਂ ਦੇਖਦੇ ਹੀ ਹਾਂ, ਉਹ ਤਾਂ ਇੱਥੇ ਵੀ ਕਈ ਵਾਰ ਹੁੰਦਾ USA ਦੇ ਵਿੱਚ ਵੀ। ਪਰ ਗੱਲ ਇਹ ਆ ਵੀ ਜਿਹੜਾ ਮੀਡੀਆ ਵੱਲੋਂ ਟੋਟਲੀ ਜਿਹੜਾ ਆ ਰੋਂਗ ਸਾਈਡ ਲੈਣਾ, ਉਹਨੂੰ ਰੋਂਗ ਪ੍ਰੈਜੈਂਟ ਕਰਨਾ, ਇਹ ਬਹੁਤ ਮਾੜੀ ਗੱਲ ਆ। ਇਹ ਟਾਈਮਜ਼ ਆਫ ਇੰਡੀਆ ਵਰਗੀ ਅਖਬਾਰ ਨੇ ਵੀ ਇੱਦਾਂ ਦੀ ਜਿਹੜੀ ਖਬਰ ਲਾਣੀ ਬਿਨਾਂ ਕਿਸੇ ਸੈਂਸ ਤੋਂ ਵੀ ਨਹੀਂ ਜੀ ਸੈਪਰੇਟਿਸਟ ਬੰਦਿਆਂ ਨੇ ਸਨਮਾਨ ਕੀਤਾ, ਤਾਂ ਉਹ 'ਚ ਕੀ ਮਾੜੀ ਗੱਲ ਆ। ਜੇ ਉਹਨਾਂ ਨੇ ਕੋਰੀਡੋਰ ਨੂੰ ਲਾਂਘਾ ਕਰਤਾ ਵੀ ਬਾਕੀ ਜਿਹੜੇ ਦੂਜੇ ਵਾਲੇ ਬੰਦੇ ਆ ਉਹ ਇੰਡੀਆ ਵਾਲਿਆਂ ਨੂੰ ਸਨਮਾਨ ਕਰ ਦੇਣ, ਉਹ 'ਚ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ। ਬਿਲਕੁਲ, ਇਹ ਜਿੱਦਾਂ ਰਾਸ਼ਟਰਪਤੀ ਟਰੰਪ ਦੇ ਭਾਸ਼ਾ 'ਚ ਕਿਹਾ ਜਾਵੇ ਫੇਕ ਨਿਊਜ਼ ਆ, ਇਹ ਧੱਕੇ ਦੇ ਨਾਲ ਜਿਹੜਾ ਇਹ ਚੀਜ਼ਾਂ ਇਹ ਕਹਿੰਦੇ ਨੇ। ਬਸ ਇਹੀ ਵੀ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਇਹ ਖਿਆਲ ਜਿਹੜਾ ਉਹ ਬਣਾ ਕੇ ਰੱਖਣਾ ਵੀ ਜਿਹੜੇ ਬਾਹਰ ਵਸਦੇ ਖਾਸ ਕਰਕੇ ਸਿੱਖ ਨੇ ਉਹ ਤਾਂ ਬਸ ਵੱਖ ਹੀ ਜਿਹੜਾ ਉਹ ਤੁਹਾਨੂੰ ਉੱਥੋਂ ਕਰਨਾ ਚਾਹੁੰਦੇ ਆ। ਉਹੀ ਪ੍ਰੋਪੋਗੈਂਡਾ ਜਿਹੜਾ ਆ ਜਿਉਂ ਚੱਲ ਰਿਹਾ ਉਹ ਅਜੇ ਤੱਕ ਹਟਿਆ ਨਹੀਂ ਹੈ। ਤੁਸੀਂ ਦੇਖਿਆ ਹੀ ਹੋਊਗਾ ਵੀ ਜਦ ਦਾ ਸੋਸ਼ਲ ਮੀਡੀਆ ਆਇਆ ਫੇਸਬੁੱਕ ਦੇ ਉੱਤੇ ਜਾਂ YouTube 'ਤੇ, ਕਿਸ ਤਰ੍ਹਾਂ ਆਪਣੇ ਤਾਂ ਸਾਨੂੰ ਪਤਾ ਹੀ ਸੀ ਜਿਹੜੇ ਬਜ਼ੁਰਗ ਆਏ ਹੈਗੇ ਪਾਕਿਸਤਾਨ ਤੋਂ, ਮਰਦੇ ਦਮ ਤੱਕ ਉਹ ਰੋਂਦੇ ਗਏ ਆ ਜੀ ਵੀ ਮੈਂ ਇੱਥੇ ਜੰਮਿਆ ਸੀ, ਮੈਂ ਜਾਣਾ ਸੀ, ਮੈਂ ਦੇਖਣਾ ਸੀ। ਪਾਕਿਸਤਾਨ ਦੇ ਵੀ ਲੇਟਲੀ ਮੈਂ ਦੇਖਿਆ ਵੀ ਬਹੁਤ ਸਾਰੇ ਬਜ਼ੁਰਗਾਂ ਦੀਆਂ ਇੰਟਰਵਿਊ ਆਉਂਦੀਆਂ, ਕਿੱਦਾਂ ਉਹ ਰੋਂਦੇ ਆ ਵੀ ਜੀ ਸਾਡਾ ਪਿੰਡ ਇੱਥੇ ਹੁਸ਼ਿਆਰਪੁਰ ਡਿਸਟ੍ਰਿਕਟ ਸੀ, ਇੱਥੇ ਇਕੱਲੇ ਪਿੰਡ ਦਾ ਨਾਮ ਯਾਦ ਆ, ਮੇਰਾ ਆਹ ਦੋਸਤ ਸੀ, ਆਹ ਨਹੀਂ ਸੀ। ਸੋ ਜਿਹੜੇ ਲੋਕ ਆ ਉਹ ਤਾਂ ਆਪਸ ਦੇ ਵਿੱਚ ਮਿਲਣਾ ਚਾਹੁੰਦੇ ਆ, ਲੋਕਾਂ ਨੂੰ ਕਿਸੇ ਤਰ੍ਹਾਂ ਦੀ ਹੇਟ ਨਹੀਂ ਹੈ। ਜਿਹੜੇ ਪੋਲੀਟੀਸ਼ੀਅਨ ਆ ਦੋਨਾਂ ਸਾਈਡਾਂ ਦੇ ਉੱਤੇ ਜਿਹੜੇ ਆ ਉਹ ਇਸ ਮੁੱਦੇ ਨੂੰ ਲੈ ਕੇ ਜਿਹੜੀਆਂ ਆਪਣੀਆਂ ਵੋਟਾਂ ਸੇਕਦੇ ਆ। ਜੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਈਸਟ ਜਰਮਨੀ, ਵੈਸਟ ਜਰਮਨੀ, ਨਾਰਥ ਕੋਰੀਆ, ਸਾਊਥ ਕੋਰੀਆ, ਈਵਨ US ਨੇ ਪਿਛਲੇ ਵੀਕ ਤਾਲੀਬਾਨ ਦੇ ਨਾਲ ਗੱਲਬਾਤ ਕੀਤੀ ਆ। 17 ਸਾਲ ਐਡੀ ਵੱਡੀ ਲੜਾਈ ਜਿਹੜੀ US ਨੇ ਲੜੀ ਆ ਅਫਗਾਨਿਸਤਾਨ 'ਚ, ਫਿਰ ਉਹ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ। ਅਤੇ ਇੰਡੀਆ ਪਾਕਿਸਤਾਨ ਦੇ ਵਿੱਚ ਜੇ ਇਹ ਸ਼ਾਂਤੀ ਆਉਂਦੀ ਆ ਉਹਦੇ 'ਚ ਕੋਈ ਮਾੜੀ ਗੱਲ ਨਹੀਂ। ਦੋਨਾਂ ਮੁਲਕਾਂ ਨੂੰ ਬੜੇ ਠੰਡੇ ਜਿਹੜੇ ਦਿਮਾਗ ਦੇ ਨਾਲ ਸੋਚਣਾ ਚਾਹੀਦਾ। ਅਤੇ ਸਿੱਖ ਚਾਹੇ ਉਹ ਕੋਈ ਵੀ ਆ, ਚਾਹੇ ਉਹ ਖਾਲਿਸਤਾਨੀ ਆ, ਚਾਹੇ ਉਹ ਕਾਂਗਰਸੀ ਆ, ਅਕਾਲੀ ਆ, ਕਮਿਊਨਿਸਟ ਆ, ਕੁਛ ਵੀ, ਉਹਨਾਂ ਨੂੰ ਇਸ ਗੱਲ ਦਾ ਜਿਹੜਾ ਆ ਸਾਥ ਦੇਣਾ ਚਾਹੀਦਾ ਵੀ ਜਿਹੜਾ ਕਰਤਾਰਪੁਰ ਦਾ ਲਾਂਘਾ ਆ, ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਅਸਥਾਨ ਆ, ਉੱਥੇ ਜਿਹੜੇ ਸਿੱਖ ਕਿਸੇ ਵੀ ਦੁਨੀਆ ਦੇ ਜਿਹੜੇ ਜਾ ਸਕਦੇ ਆ, ਜੇ ਉਹ ਲਾਂਘਾ ਮਿਲਦਾ ਆ ਤਾਂ ਬਹੁਤ ਵਧੀਆ ਗੱਲ ਆ। ਨਹੀਂ, ਬਿਲਕੁਲ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਹੈ ਹੀ ਨਹੀਂ ਆ। ਅਤੇ ਲੋਕਾਂ ਨੂੰ ਜਿਹੜਾ ਇਸ ਚੀਜ਼ ਦੇ ਪ੍ਰਤੀ ਜਿਹੜਾ ਸੁਚੇਤ ਹੋਣਾ ਚਾਹੀਦਾ ਆ। ਗੱਲ ਇਹ ਆ ਨਾ ਹਰਜੋਤ ਸਿੰਘ ਜੀ ਵੀ ਜੇ ਇੰਡੀਆ ਵਾਲੇ ਪਾਕਿਸਤਾਨ ਨੂੰ ਦੁਸ਼ਮਣੋਂ ਬਣਾਉਣੋਂ ਹਟ ਜਾਣ ਤਾਂ ਉਹਨਾਂ ਨੂੰ ਫਿਰ ਮੁੱਦਿਆਂ ਦੀ ਗੱਲ ਕਰਨੀ ਪੈਣੀ ਆ ਵੀ ਜਿਹੜੀ ਅਨਇੰਪਲੋਇਮੈਂਟ ਆ, ਉਹ ਜਿਹੜਾ ਉੱਥੇ ਪਾਣੀ ਗੰਦਲਾ ਹੋਈ ਜਾਂਦਾ ਆ, ਜਿਹੜੀ ਗੰਦਗੀ ਜਿਹੜੀ ਉਹ ਹਟਦੀ ਨਹੀਂ ਆ, ਅਤੇ ਫਿਰ ਉਹਦਾ ਜਵਾਬ ਕਿੱਥੋਂ ਦੇਣਗੇ ਪੋਲੀਟੀਸ਼ੀਅਨ। ਮਸਲਾ ਤਾਂ ਆਹ ਆ ਵੀ ਜੇ ਪਾਕਿਸਤਾਨ ਵਾਲਾ ਮਸਲਾ ਹੱਲ ਹੋ ਗਿਆ ਅਤੇ ਫਿਰ ਤਾਂ ਉੱਥੇ ਇਹ ਨਹੀਂ ਨਾ ਕਹਿਣਗੇ ਵੀ ਸਿਆਚਿਨ 'ਚ ਸਾਡੇ ਜਵਾਨ ਜਿਹੜੇ ਉਹ ਲੜ ਰਹੇ ਆ, ਅਤੇ ਉੱਥੇ ਤਾਂ ਹੋਣਾ ਕੋਈ ਨਹੀਂ ਆ। ਅਤੇ ਫਿਰ ਉੱਥੇ ਡੀਮੋਨੀਟਾਈਜੇਸ਼ਨ ਦੇ ਕਰਕੇ ਜਿਹੜਾ 100 ਬੰਦਾ ਮਰ ਗਿਆ ਆ, ਉਹਦੇ ਜਿਹਦੀ ਗੱਲ ਹੀ ਕਿਸੇ ਨੇ ਨਹੀਂ ਕੀਤੀ ਵੀ ਉਹਦਾ ਜਿਹੜੇ ਫਿਰ ਜਵਾਬ ਉਹ ਕਿਹੜੇ ਪਾਸਿਓਂ ਕਿਹੜੇ ਮੂੰਹ ਨਾਲ ਦੇਣਗੇ ਉਹ ਜੀ। ਸੋ ਬਿਲਕੁਲ ਜਿਹੜੀ ਪੋਲੀਟਿਕਸ ਆ ਨਾ ਉਹ ਆਪਾਂ ਤੁਸੀਂ ਦੇਖਿਆ ਹੀ ਆ ਵੀ ਪਿਛਲੇ ਹਫ਼ਤੇ ਕਿੱਦਾਂ ਹੋਇਆ ਵੀ ਜਦੋਂ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਬਣੇ ਸੀ, ਜਿਸ ਤਰ੍ਹਾਂ ਨਾਲ ਉਹ ਲੈਕਚਰ ਕਰਦੇ ਆ, ਅਤੇ ਬਹੁਤ ਸਾਰਾ ਜਿਹੜਾ ਲਿਬਰਲ ਮੀਡੀਆ ਵੀ ਉਹ ਇਹ ਕਹਿੰਦਾ ਸੀ ਵੀ ਇਹ ਤਾਂ ਲੜਾਈ ਕਰੂਗੇ, ਵਾਰ ਮੌਂਗਰਿੰਗ ਲੱਗਦੇ ਆ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਬੁਸ਼ ਸੀਗੇ। ਪਰ ਹੁਣ ਜਦੋਂ ਦੋ ਮੁਲਕਾਂ 'ਚ ਉਹਨੇ ਕਹਿ ਦਿੱਤਾ ਵੀ ਜੀ ਉੱਥੋਂ ਅਸੀਂ ਅਫਗਾਨਿਸਤਾਨ ਅਤੇ ਸੀਰੀਆ ਤੋਂ ਆਪਣੀ ਜਿਹੜੀਆਂ ਫੋਰਸਿਸ ਵਾਪਸ ਲਿਆਵਾਂਗੇ, ਅਤੇ ਫਿਰ ਉਹੀ ਮੀਡੀਆ ਕਹਿੰਦਾ ਨਹੀਂ ਜੀ ਸਾਡੀ ਤਾਂ ਜਿਹੜੀ ਆ ਸਿਕਿਉਰਿਟੀ ਖਤਰੇ 'ਚ ਹੋ ਜਾਊਗੀ, ਇਹ ਕਿੱਦਾਂ ਹੋ ਗਿਆ, ਅਤੇ ਜਨਰਲ ਦੇ ਗੱਲ ਨਹੀਂ ਮੰਨ ਰਹੇ। ਉਹੀ ਕਹਿੰਦੇ ਜਨਰਲ ਜਦੋਂ ਅਪੁਆਇੰਟ ਕੀਤਾ ਸੀ ਉਹਦਾ ਵਿਰੋਧ ਕਰਦੇ ਸੀ ਵੀ ਨਹੀਂ ਜੀ ਇਹ ਤਾਂ ਸਾਰੇ ਫੌਜੀਆਂ ਨੂੰ ਹੀ ਭਰਤੀ ਕਰੀ ਜਾਂਦਾ। ਸੋ ਜਿਹੜੀ ਪੋਲੀਟਿਕਸ ਆ ਇਹ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਹੋਵੇ, ਇਹ ਬੜੀ ਗੰਦੀ ਚੀਜ਼ ਹੈਗੀ ਆ, ਆਪਾਂ ਦੇਖਿਆ ਹੀ ਆ। ਪਰ ਜਿਹੜੇ ਆਮ ਲੋਕ ਹੈਗੇ ਆ ਉਹ ਜਿਹੜੇ ਆ ਸਫਰ ਕਰਦੇ ਹੈਗੇ ਪੂਰੀ ਦੁਨੀਆ ਦੇ ਵਿੱਚ। ਜੀ
ਜੀ ਜੀ ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਜਿਹੜਾ ਆ ਉਹ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ ਆ। ਉੱਧਰ ਇੱਕ ਜਿਹੜੀ ਖਬਰ ਫੀਨਿਕਸ ਐਰੀਜ਼ੋਨਾ ਤੋਂ ਆ ਰਹੀ ਹੈ, ਉੱਥੇ ਦਾ ਇੱਕ ਜਿਹੜਾ ਲੋਕਲ ਸਟੇਟ ਲਾਅ ਮੇਕਰ ਜਿਹੜਾ ਹੈਗਾ ਆ ਡੇਵਿਡ ਲੀ ਕੁੱਕ 50 ਸਾਲਾਂ ਦਾ, ਉਸ ਨੂੰ ਬੀਤੇ ਦਿਨੀ ਜਿਹੜਾ ਗ੍ਰਿਫਤਾਰ ਜਿਹੜਾ ਕੀਤਾ ਗਿਆ ਸੀਗਾ ਅਤੇ ਕਹਿੰਦੇ ਉਸ ਦੇ ਉੱਤੇ ਐਕਸਟ੍ਰੀਮ DUI, ਇੱਕ DUI ਤਾਂ ਹਰਜੋਤ ਸਿੰਘ ਜੀ ਸੁਣੀ ਸੀ, ਇਹ ਐਕਸਟ੍ਰੀਮ DUI ਜਿਹੜੀ ਆ ਉਹ ਪਹਿਲੀ ਵਾਰੀ ਜਿਹੜੀ ਉਹ ਸੁਣਨ ਨੂੰ ਮਿਲ ਰਹੀ ਆ ਵੀ ਉਸ ਚੱਕਰ ਦੇ ਵਿੱਚ ਇਸ ਨੂੰ ਗ੍ਰਿਫਤਾਰ ਉੱਥੇ ਕੀਤਾ ਗਿਆ ਸੀਗਾ। ਸੋ ਬਲੱਡ ਲੈਵਲ ਅਲਕੋਹਲ ਜਿਹੜਾ ਆ ਉਹ ਜਿਹੜਾ ਕਹਿੰਦੇ ਵੀ ਮਾਤਰਾ 0.08 ਤੋਂ ਘੱਟ ਹੋਣੀ ਚਾਹੀਦੀ ਆ, ਜੇ 19 ਜਾਂ ਉਸ ਤੋਂ ਵੱਧ ਹੁੰਦੀ ਆ ਤਾਂ ਫਿਰ ਤੁਹਾਨੂੰ ਜਿਹੜੀ DUI ਮਿਲ ਜਾਂਦੀ ਆ। ਤਾਂ ਇਸ ਜਿਹੜੇ ਰਿਪਰੈਜ਼ੈਂਟੇਟਿਵ ਡੇਵਿਡ ਕੁੱਕ ਆ ਉਹਦੀ ਜਿਹੜੀ ਬਲੱਡ ਅਲਕੋਹਲ ਲੈਵਲ 0.15 ਅਤੇ 0.19 ਦੇ ਦਰਮਿਆਨ ਜਿਹੜੀ ਆ ਉਹ ਦੱਸੀ ਜਾ ਰਹੀ ਸੀਗੀ। ਸੋ ਅੱਖਾਂ ਕਹਿੰਦੇ ਪੂਰੀਆਂ ਬਲੱਡ ਸ਼ਾਟ ਜਿਹੜੀਆਂ ਸੀਗੀਆਂ, ਅੱਖਾਂ 'ਚੋਂ ਪਾਣੀ ਜਿਹੜਾ ਵਗ ਰਿਹਾ ਸੀ, ਪਰ ਗੱਡੀ ਚਲਾਉਣੋਂ ਜਿਹੜਾ ਆ ਉਹ ਹਟਿਆ ਨਹੀਂ। ਦੇਖ ਲਓ ਕਿੱਦਾਂ ਦੇ ਜਿਹੜੇ ਕੰਮ ਆ, ਇਹਨਾਂ ਲੋਕਾਂ ਨੂੰ ਚੁਣ ਕੇ ਲੋਕਾਂ ਨੇ ਰਿਪਰਜੈਂਟ ਕਰਨ ਦੇ ਲਈ ਜਿਹੜਾ ਘੱਲਿਆ ਆ, ਅਤੇ ਇਹ ਲੋਕ ਆਖ ਚੰਨ ਜਿਹੜੇ ਆ ਉੱਧਰ ਚੜ੍ਹ ਰਹੇ ਆ। ਅਤੇ ਬਾਅਦ 'ਚ ਫੇਸਬੁੱਕ 'ਤੇ ਕਹਿੰਦਾ ਵੀ ਮੈਂ ਬੜਾ ਜਿਹੜਾ ਵੈਲਿਊਏਬਲ ਲੈਸਨ ਜਿਹੜਾ ਆ ਉਹ ਲਰਨ ਕੀਤਾ ਹੈ, ਵੀ ਮੈਂ ਹੁਣ ਸਿੱਖ ਗਿਆ ਵੀ ਇਹ ਕੰਮ ਜਿਹੜਾ ਕਰਨਾ ਨਹੀਂ ਸੀ ਜਿਹੜਾ ਉਹ ਚਾਹੀਦਾ। ਸੋ ਬਿਲਕੁਲ ਹੁਣ DUI ਦੀ ਤੁਸੀਂ ਗੱਲ ਕੀਤੀ ਹੈ, ਡਰਾਈਵਿੰਗ ਅੰਡਰ ਇਨਫਲੂਐਂਸ, ਜਿਹੜਾ ਸਾਲਟ ਲੇਕ ਸਿਟੀ ਯੂਟਾ ਉੱਥੋਂ ਖਬਰ ਆ ਰਹੀ, ਯੂਟਾ 'ਚ ਕਹਿੰਦੇ ਵੀ ਨਵੇਂ ਸਾਲ 'ਚ ਅਮਰੀਕਾ ਦਾ ਸਭ ਤੋਂ ਜਿਹੜਾ ਸਟ੍ਰਿਕਟ ਲਾਅ ਆ ਉਹ ਪਾਸ ਕਰਨ ਜਾ ਰਹੇ ਆ, ਅਲਕੋਹਲ ਲੈਵਲ 0.05 ਤੋਂ ਥੱਲੇ ਹੋਣਾ ਚਾਹੀਦਾ। ਅਤੇ ਬਾਕੀ ਇਹ ਛੁੱਟੀਆਂ ਦੇ ਵਿੱਚ ਜਿਹੜੇ ਆਪਣੇ ਵੀ ਪੰਜਾਬੀ ਭੈਣ ਭਰਾ ਬਹੁਤ ਟਰੈਵਲ ਕਰ ਰਹੇ ਹੈਗੇ ਆ, ਅਤੇ ਕੋਈ ਵੀ ਜਿਹੜਾ ਆ ਡਰੰਕ ਕਰਕੇ ਡਰਾਈਵ ਨਾ ਕਰੇ। ਜਿਹੜੀ DUI ਦੀਆਂ ਟਿਕਟਾਂ ਬਹੁਤ ਮਹਿੰਗੀਆਂ ਪੈਂਦੀਆਂ ਹੈਗੀਆਂ, ਸਫਾਈ ਕਰਨੀ ਪੈਂਦੀ ਸੜਕਾਂ 'ਤੇ, ਫਿਰ ਤੁਹਾਨੂੰ $8-10 ਹਜ਼ਾਰ ਲੱਗ ਜਾਂਦਾ, ਵਕੀਲ ਨੇ ਜਿਹੜਾ ਆ ਕਰਨਾ ਪੈਂਦਾ ਹੈਗਾ। ਅਤੇ ਉਹਦੇ ਸੰਬੰਧ ਦੇ ਵਿੱਚ ਕੁਛ ਕੁ ਜਿਹੜੀਆਂ ਟਿਪਸ ਆਪਾਂ ਜ਼ਰੂਰ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ। ਅਤੇ ਹਰਜੋਤ ਸਿੰਘ ਜੀ ਇਹੀ ਨਹੀਂ ਆ ਅੱਜ ਦੇ ਮਸਲੇ ਦੇ ਵਿੱਚ, ਅੱਜ ਦੇ ਜਿਹੜਾ ਇਸ ਟਾਈਮ ਚੱਲ ਰਿਹਾ ਆ ਮਾਹੌਲ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਆਪਾਂ ਕਿੰਨੀਆਂ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ ਵੀ DUI ਜਿਹੜੀ ਕਿ ਬਾਅਦ ਦੇ ਵਿੱਚ ਜਿਹੜੀ ਫੈਲਨੀ ਜੇ ਉਸ ਨੂੰ ਲੈ ਲੈਂਦੇ ਨੇ ਤਾਂ ਉਹਦੇ ਕਰਕੇ ਤੁਹਾਡਾ ਗ੍ਰੀਨ ਕਾਰਡ ਵੀ ਜਿਹੜਾ ਰੱਦ ਹੋ ਸਕਦਾ ਆ, ਤੁਹਾਨੂੰ ਡਿਪੋਰਟ ਤੱਕ ਜਿਹੜੇ ਕਰਨ ਦੀਆਂ ਜਿਹੜੀਆਂ ਆ ਉਹ ਗੱਲਾਂ ਜਿਹੜੀਆਂ ਚੱਲ ਰਹੀਆਂ, ਇਹ ਅਸੀਂ ਨਹੀਂ ਕਹਿ ਰਹੇ, ਇਹ ਆਲਰੇਡੀ ਕਈਆਂ ਦੇ ਨਾਲ ਹੋ ਚੁੱਕਾ ਹੋਇਆ ਆ। ਸੋ ਇੱਦਾਂ ਦਾ ਕੰਮ ਤਾਂ ਬਿਲਕੁਲ ਕਰਨਾ ਹੀ ਨਹੀਂ। ਪਹਿਲੀ ਗੱਲ ਤਾਂ ਡਰਿੰਕ ਐਂਡ ਡਰਾਈਵ ਦਾ ਮਸਲਾ ਤਾਂ ਆਉਣਾ ਹੀ ਨਹੀਂ ਚਾਹੀਦਾ। ਅੱਜ ਕੱਲ੍ਹ ਤਾਂ ਦੇਖੋ ਕਿੰਨੀ ਸਹੂਲਤ ਆ ਵੀ ਤੁਸੀਂ ਨਹੀਂ ਹਟਣਾ, ਨਹੀਂ ਟਲਣਾ, ਜਾਂ ਤਾਂ ਕੋਈ ਡੈਜੀਗਨੇਟਿਡ ਡਰਾਈਵਰ ਰੱਖੋ ਨਾਲ, ਜੇ ਨਹੀਂ ਤਾਂ ਫਿਰ ਊਬਰ ਲਿਫਟ ਇੰਨਾ ਕੁਛ ਜਿਹੜਾ ਉਹ ਚੱਲਦਾ ਹੈ, ਟੈਕਸੀ ਦੀ ਸਹੂਲਤ ਹੈਗੀ ਆ ਵੀ ਉਸ ਨੂੰ ਭਾਈ ਵਰਤੋ। ਕਿਉਂਕਿ ਇਕੱਲਾ ਦੇਖੋ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਹੀ ਖਤਰੇ 'ਚ ਨਹੀਂ ਹੈ, ਇਹ ਤਾਂ ਚਲੋ ਬਹੁਤ ਉਸ ਦੇ ਮਾਮਲੇ 'ਚ ਬਹੁਤ ਛੋਟੀ ਚੀਜ਼ ਆ ਵੀ ਤੁਸੀਂ ਆਪ ਆਪਣੀ ਜਾਨ ਖਤਰੇ 'ਚ ਪਾਉਂਦੇ ਹੋ, ਅਤੇ ਬਾਕੀ ਜਿਹੜੇ ਰੋਡ ਦੇ ਉੱਤੇ ਨਾਲ ਤੁਹਾਡੇ ਜਿਹੜੇ ਜਾ ਰਹੇ ਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ, ਉਹਨਾਂ ਦੀ ਜਾਨ ਤੁਸੀਂ ਖਤਰੇ ਦੇ ਵਿੱਚ ਪਾ ਰਹੇ ਆ। ਸੋ ਹੌਲੀਡੇ ਸੀਜ਼ਨ ਦੇ ਵਿੱਚ ਜਿਹੜਾ ਡਰਾਈਵਿੰਗ ਆ ਉਹ ਕਾਫੀ ਇੱਕ ਕਹਿ ਲਓ ਵੀ ਖਤਰੇ ਵਾਲੀ ਗੱਲ ਜਿਹੜੀ ਖਾਸ ਕਰਕੇ ਇਹ ਬਣ ਜਾਂਦੀ ਆ। ਇਹ ਇਕੱਲੀ ਆਪਣੀ ਕਮਿਊਨਿਟੀ ਨਹੀਂ, ਇਹ ਚੌਂਸ਼ ਫੇਰੇ ਬਹੁਤ ਵੱਡੀ ਜਿਹੜੀ ਸਮੱਸਿਆ ਹੈਗੀ ਆ। ਬਹੁਤ ਸਾਰੇ ਲੋਕ ਜਿਹੜੇ ਆ ਇਸ ਤਰੀਕੇ ਦੇ ਨਾਲ ਡਰਿੰਕ ਐਂਡ ਡਰਾਈਵ ਇਹਨਾਂ ਛੁੱਟੀਆਂ ਦੇ ਦਿਨਾਂ ਦੇ ਵਿੱਚ ਕਰਦੇ ਨੇ, ਅਤੇ ਇੱਦਾਂ ਦਾ ਹੋਣਾ ਨਹੀਂ ਚਾਹੀਦਾ। ਸੋ ਬਿਲਕੁਲ ਜਿਹੜਾ ਵੀ ਕੋਈ ਵੀ ਤੁਸੀਂ ਕਿਸੇ ਵੀ ਹਾਈਵੇ 'ਤੇ ਅੱਜ ਜਾ ਰਹੇ ਆ, ਕੱਲ੍ਹ ਵੀ ਜਾ ਰਹੇ ਸੀ, ਅਤੇ ਜਿੰਨੇ ਵੀ ਸਾਈਨ ਆ ਲਾਈਟਾਂ ਦੇ ਜਿਹੜੇ ਲੱਗੇ ਹੁੰਦੇ ਆ ਉਹਨਾਂ 'ਤੇ ਤੁਸੀਂ ਲਿਖਿਆ ਡੋਂਟ ਡਰਿੰਕ ਐਂਡ ਡਰਾਈਵ। ਸੋ ਪਹਿਲੀ ਗੱਲ ਤਾਂ ਜਿਹੜੀ ਸ਼ਰਾਬ ਪੀਣੀ ਨਹੀਂ ਚਾਹੀਦੀ, ਅਤੇ ਜੇ ਕਿਸੇ ਨੇ ਪਾਰਟੀ ਦੇ ਪੀ ਵੀ ਲਈ ਆ ਅਤੇ ਕਹਿੰਦੇ ਵੀ ਜਦੋਂ ਘਰ ਜਾਣਾ ਹੈ ਰਾਈਡ ਸ਼ੇਅਰ ਐਪ ਯੂਜ਼ ਕਰ ਲਓ, ਊਬਰ ਕਰ ਲਓ, ਲਿਫਟ ਕਰ ਲਓ, ਤੁਹਾਡੇ ਨਾਲ ਤੁਹਾਡੇ ਹੋਰ ਦੋਸਤ ਮਿੱਤਰ ਰਿਸ਼ਤੇਦਾਰ ਹਸਬੈਂਡ ਵਾਈਫ ਕੋ ਗਏ ਹੈਗੇ ਆ ਉਹ ਡਰਾਈਵ ਕਰ ਸਕਦੇ ਹੈਗੇ ਆ। ਟੈਕਸੀ ਤੁਸੀਂ ਲੈ ਸਕਦੇ ਆ। AAA ਵਾਲਿਆਂ ਨੇ 2 ਦਿਨ ਲਈ ਪ੍ਰੋਗਰਾਮ ਸ਼ੁਰੂ ਕੀਤਾ ਸੀ ਟਿਫਸੀ ਟੋ ਕਰਕੇ, ਜੇ ਤੁਹਾਡੇ ਕੋਲ ਕਹਿੰਦੇ ਟੋਇੰਗ ਕਵਰੇਜ ਉਹਨਾਂ ਦੀ ਹੈਗੀ ਆ ਅਤੇ ਉਹ 2 ਦਿਨ ਤੁਹਾਨੂੰ ਫਰੀ ਰਾਈਡ ਵੀ ਜਿਹੜੀ ਆ 10 ਮੀਲ ਤੱਕ ਉਹ ਦੇ ਸਕਦੇ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਭੈਣ ਭਰਾ ਸਾਡੇ ਸੁਣ ਰਹੇ ਹੈਗੇ ਆ, ਕੋਈ ਵੀ ਜਿਹੜਾ ਪਾਰਟੀ ਕਰ ਰਿਹਾ ਜਾ ਰਿਹਾ, DUI ਜਿਹੜੀ ਆ ਬੜੀ ਖਤਰਨਾਕ ਚੀਜ਼ ਆ। ਡਰਿੰਕ ਕਰਕੇ ਡਰਾਈਵ ਨਾ ਕਰੋ। ਜਿਸ ਤਰ੍ਹਾਂ ਰਾਜ ਕਨਵੀਰ ਸਿੰਘ ਨੇ ਦੱਸਿਆ ਹੀ ਆ ਵੀ ਆਪਣੀ ਜਾਨ ਤਾਂ ਤੁਸੀਂ ਖਤਰੇ 'ਚ
ਪਾਣੀ ਆ, ਹੋਰਨਾਂ ਦੀ ਵੀ ਜਾਣੀ ਆ। ਸੋ ਅੱਜ ਕੱਲ੍ਹ ਜਿਹੜੀ ਆ ਇਹ ਬਹੁਤ ਖਤਰਨਾਕ ਚੀਜ਼ ਆ। ਇਕੱਲੇ ਤੁਹਾਡੇ ਜੇ ਪੋਲੀਟੀਕਲ ਅਸਾਈਲਮ ਵਾਲੇ ਆ ਫਿਰ ਤਾਂ ਭੁੱਲ ਜਾਓ, ਤੁਹਾਨੂੰ ਗ੍ਰੀਨ ਕਾਰਡ ਮਿਲ ਜਾਏ। ਜੇ ਗ੍ਰੀਨ ਕਾਰਡ ਵਾਲੇ ਵੀ ਆ ਅਤੇ ਉਹ ਵੀ ਡਿਪੋਰਟ ਹੋਏ ਆ, ਆਪਾਂ ਪਿਛਲੇ ਸਮਿਆਂ 'ਚ ਦੱਸਿਆ ਆ। ਅਤੇ ਜਦੋਂ ਤੁਸੀਂ ਸਿਟੀਜ਼ਨ ਬਣਨਾ ਹੈ ਉਦੋਂ ਵੀ ਇਹ ਕੁਐਸਚਨ ਹੁੰਦਾ ਹੈਗਾ ਐਪਲੀਕੇਸ਼ਨ 'ਤੇ ਵੀ ਤੁਹਾਨੂੰ ਕਦੇ ਕਿਸੇ ਤਰ੍ਹਾਂ ਦੀ ਅਰੈਸਟ ਤਾਂ ਨਹੀਂ ਹੋਈ, ਜੇ DUI ਆਇਆ ਅਤੇ ਤੁਸੀਂ ਸਿਟੀਜ਼ਨ ਬਣਨਾ ਵੀ ਬੜਾ ਔਖਾ ਆ। ਸੋ ਮਾੜੀ ਜਿਹੀ ਗਲਤੀ ਜਿਹੜੀ ਆ ਕਈ ਵਾਰ ਬੰਦੇ ਨੂੰ ਪੂਰੀ ਲਾਈਫ ਜਿਹੜੀ ਆ ਉਹ ਤੁਹਾਨੂੰ ਜਿਹੜੀ ਭੁਗਤਣੀ ਪੈਂਦੀ ਆ। ਬਿਲਕੁਲ, ਉਹ ਤਾਂ ਲੱਭ ਹੀ ਰਹੇ ਨੇ, ਉਹ ਤਾਂ ਮੌਕਾ ਹੀ ਲੱਭ ਰਹੇ ਆ ਵੀ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਅਜਿਹੀ ਚੀਜ਼ ਦੇ ਵਿੱਚ ਜਿਹੜਾ ਉਹ ਮਿਲੇ ਅਤੇ ਉਹ ਤੁਹਾਨੂੰ ਇੱਥੋਂ ਬਾਹਰ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਕਰ ਸਕਣ, ਕਿਉਂਕਿ ਇਸ ਟਾਈਮ ਮਾਹੌਲ ਇੱਦਾਂ ਦਾ ਹੀ ਕਿਤੇ ਨਾ ਕਿਤੇ ਬਣਿਆ ਪਿਆ ਹੋਇਆ ਆ। ਅਤੇ ਜ਼ਰੂਰ ਬਹੁਤ ਧਿਆਨ ਦੇ ਨਾਲ ਜਿਹੜੇ ਸਾਰੇ ਜਣੇ ਰਹੋ। ਅਤੇ ਜੇ ਤੁਹਾਨੂੰ ਕੋਈ ਲੱਗਦਾ ਆ ਰੋਡ ਦੇ ਉੱਤੇ ਤੁਸੀਂ ਚਾਹੁੰਦੇ ਆ ਵੀ ਇਹ ਕੋਈ ਡਰੰਕ ਡਰਾਈਵਰ ਆ, ਤੁਰੰਤ 911 ਜਿਹੜੀ ਆ ਉਹ ਤੁਸੀਂ ਕਾਲ ਕਰਕੇ ਉਸ ਦਾ ਜੇ ਨੰਬਰ ਪਲੇਟ ਤੁਹਾਡੇ ਕੋਲ ਆ ਗੱਡੀ ਦੀ ਜਿਹੜੀ ਉਹ ਜਾਣਕਾਰੀ ਜਿਹੜੀ ਤੁਹਾਨੂੰ ਸਾਹਮਣੇ ਦਿਖ ਰਹੀ ਹੈ, ਕਲਰ ਵਗੈਰਾ ਦੱਸ ਕੇ ਉਹਨਾਂ ਨੂੰ ਦੱਸੋ, ਤਾਂ ਜੋ ਉਸ ਬੰਦੇ ਨੂੰ ਸਮੇਂ ਸਿਰ ਜਿਹੜਾ ਉਹ ਰੋਕਿਆ ਜਾ ਸਕੇ ਅਤੇ ਕਿਸੇ ਜਾਨ ਦਾ ਖੌਅ ਜਿਹੜਾ ਉਹ ਨਾ ਬਣੇ। ਜੀ। ਅਤੇ ਹਰਜੋਤ ਸਿੰਘ ਜੀ, ਹੁਣ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਹੈਪੀ ਹੌਲੀਡੇਜ਼। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ